ਵਿੱਚ ਆ ਕੇ ਆਪਣੇ ਨਾਲ ਗੱਲਬਾਤ ਕਰ ਚੁੱਕੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਆਪਾਂ ਵੱਖ-ਵੱਖ ਟੌਪਿਕਸ ਦੇ ਉੱਤੇ ਗੱਲਬਾਤ ਕਰਾਂਗੇ, ਜਿਸ ਦੇ ਵਿੱਚ ਸਮਾਰਟ ਫਾਰਮਿੰਗ, ਖਾਸ ਕਰਕੇ ਜਿਹੜੇ ਨਵੇਂ ਫਾਰਮਰ ਬਣਨਾ ਚਾਹ ਰਹੇ ਆ ਉਹਨਾਂ ਦੇ ਲਈ ਵਿਸ਼ੇਸ਼ ਐਜੂਕੇਸ਼ਨਲ ਮਟੀਰੀਅਲਸ ਦਾ ਇਹਨਾਂ ਦੇ ਦੁਆਰਾ ਜਿਹੜੇ ਵੱਖ-ਵੱਖ ਕੋਰਸਿਸ ਆ ਉਹ ਕਰਵਾਏ ਜਾ ਰਹੇ ਆ, ਕਲਾਸਿਸ ਲਾਈਆਂ ਜਾ ਰਹੀਆਂ, ਉਹਦੇ ਬਾਰੇ ਜਾਣਕਾਰੀ ਹੋਊਗੀ। ਫਿਰ ਉਸ ਤੋਂ ਬਾਅਦ ਦੇ ਵਿੱਚ ਪਲਾਂਟ ਨਿਊਟ੍ਰੀਐਂਟਸ ਉਹਨਾਂ ਦੀ ਮੈਨੇਜਮੈਂਟ ਨੂੰ ਲੈ ਕੇ, ਸੋਇਲ ਦੇ ਵਿੱਚ ਕੀ ਕੰਪੋਨੈਂਟ ਹੁੰਦੇ ਆ, ਕੀ ਵਾਧ ਘਾਟ ਹੁੰਦੀ ਆ, ਕਿਵੇਂ ਪੂਰੀ ਕੀਤੀ ਜਾ ਸਕਦੀ ਆ, ਉਸ ਬਾਰੇ ਵੀ ਗੱਲ ਹੋਊਗੀ। ਬਾਕੀ ਜੇ ਤੁਹਾਡੇ ਕੋਈ ਸਵਾਲ ਹੋਏ ਤਾਂ ਤੁਸੀਂ ਡਾਕਟਰ ਰਿਆੜ ਹੋਣਾ ਨੂੰ ਕੁਐਸਚਨ ਕਰਕੇ ਜਿਹੜਾ ਉਹ ਪੁੱਛ ਸਕਦੇ ਆ, ਆਪਣਾ ਸਵਾਲ ਪੁੱਛ ਸਕਦੇ ਆ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200 ਦੇ ਉੱਤੇ। ਡਾਕਟਰ ਰਿਆੜ, ਲਾਸਟ ਟਾਈਮ ਵੀ ਜਦੋਂ ਤੁਸੀਂ ਆਏ ਸੀਗੇ ਅਤੇ ਤੁਸੀਂ ਉਹ ਜਿਹੜੀ ਐਜੂਕੇਸ਼ਨਲ ਜਿਹੜੇ ਸੈਮੀਨਾਰਸ ਅਤੇ ਜਿਹੜੀਆਂ ਕਲਾਸਿਸ ਲਾ ਰਹੇ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਸੀ। ਸੋ ਇੱਕ ਵਾਰੀ ਥੋੜ੍ਹਾ ਜਿਹਾ ਰੀਕੈਪ ਕਰਕੇ ਦੱਸ ਦਿਓ ਵੀ ਹੁਣ ਲੇਟੈਸਟ ਉਸ ਬਾਬਤ ਕੀ ਚੱਲ ਰਿਹਾ ਹੈ। ਹਾਂਜੀ, ਇਹ ਨਾ ਸਾਡੇ ਕੋਲ USDA ਦਾ ਸਪੋਂਸਰਡ ਅਤੇ ਫੰਡਡ ਇੱਕ ਪ੍ਰੋਜੈਕਟ ਚੱਲ ਰਿਹਾ ਆ ਸਮਾਲ ਫਾਰਮਰਸ ਅਤੇ ਬਿਗਨਿੰਗ ਫਾਰਮਰਸ ਵਾਸਤੇ। ਸੋ ਜਿਹੜਾ ਵੀ ਕੋਈ ਖੇਤੀ ਸ਼ੁਰੂ ਕਰਨੀ ਚਾਹ ਰਿਹਾ ਜਾਂ ਜੇ ਸ਼ੁਰੂ ਕੀਤੀ ਆ ਅਤੇ ਜਾਂ ਕੋਈ ਉਹਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੀ ਲੋੜ ਆ, ਜਾਂ ਅਜੇ ਕਈ ਵਾਰੀ ਜਿੱਦਾਂ ਨਹੀਂ ਪਤਾ ਲੱਗਦਾ ਹੁੰਦਾ ਨਵੇਂ ਕੰਮ 'ਚ ਪਿਆ ਵੀ ਕਿਹੜੇ ਰਿਸੋਰਸਿਸ ਆ, ਕਿਹੜੇ ਚੈਲੰਜਸ ਆਉਣੇ ਆ। ਸੋ ਉਹਦੇ ਵਾਸਤੇ ਸਾਡਾ ਜਿਹੜਾ ਪ੍ਰੋਜੈਕਟ ਆ ਇਹ ਡਿਜ਼ਾਈਨ ਹੀ ਇਸ ਹਿਸਾਬ ਨਾਲ ਕੀਤਾ ਹੋਇਆ ਕਿ ਬਿਗਨਿੰਗ ਫਾਰਮਰਸ ਅਤੇ ਰੈਂਚਰਸ ਅਤੇ ਵੈਟਰਨਸ ਜਿਹੜੇ US ਆਰਮੀ ਜਾਂ ਡਿਫੈਂਸ ਸਰਵਿਸਿਸ 'ਚੋਂ ਆਏ ਹੋਏ, ਰਿਟਾਇਰ ਹੋ ਕੇ ਜਾਂ ਨੌਕਰੀ ਕਰਕੇ ਆਏ ਹੋਏ, ਉਹਨਾਂ ਵਾਸਤੇ ਖਾਸ ਪ੍ਰੋਗਰਾਮ ਆ ਕਿ ਖੇਤੀਬਾੜੀ ਦੇ ਵਿੱਚ ਸ਼ੁਰੂਆਤ ਕਿੱਦਾਂ ਕਰਨੀ ਆ। ਇਹਦੇ ਵਿੱਚ ਸਾਡੇ ਮਹੀਨੇ ਦਰ ਮਹੀਨੇ ਕੋਰਸਿਸ ਅਤੇ ਕਲਾਸਿਸ ਚੱਲਦੀਆਂ ਆ। ਹਰ ਫਰਾਈਡੇ, ਹਫ਼ਤੇ ਦੇ 3 ਫਰਾਈਡੇ ਕਲਾਸ ਹੁੰਦੀ ਆ ਸ਼ਾਮੀ 2 ਤੋਂ 3 ਵਜੇ, ਵੱਖਰੇ ਟੌਪਿਕਸ 'ਤੇ। ਅਤੇ ਇਹ ਕਲਾਸ ਇਨ ਪਰਸਨ ਵੀ ਹੁੰਦੀ ਆ ਫਰੈਜ਼ਨੋ ਸਟੇਟ ਕੈਂਪਸ 'ਤੇ ਸੈਂਟਰ ਫਾਰ ਇਰੀਗੇਸ਼ਨ ਟੈਕਨੋਲੋਜੀ ਵਿੱਚ, ਅਤੇ ਉਹ ਕਲਾਸ ਔਨਲਾਈਨ ਵੀ ਨਾਲ ਦੀ ਨਾਲ ਔਫਰ ਕੀਤੀ ਜਾਂਦੀ ਆ। ਅਤੇ ਕਲਾਸਾਂ ਉੱਦਾਂ ਤਾਂ ਇੰਗਲਿਸ਼ 'ਚ ਹੁੰਦੀਆਂ, ਪਰ ਮੈਂ ਵੀ ਉੱਥੇ ਨਾਲ ਅਵੇਲੇਬਲ ਹੁੰਦਾ ਆ ਵੀ ਜੇ ਕਿਸੇ ਨੂੰ ਟਰਾਂਸਲੇਸ਼ਨ ਜਾਂ ਇੰਟਰਪ੍ਰੀਟੇਸ਼ਨ ਦੀ ਲੋੜ ਜਾਪਦੀ ਆ ਅਤੇ ਸਪੀਕਰ ਇੰਗਲਿਸ਼ ਸਪੀਕਰ ਆ ਜਿਹੜਾ ਪ੍ਰੈਜ਼ੈਂਟ ਕਰਨ ਵਾਲਾ ਆ, ਅਤੇ ਜੇ ਕੋਈ ਕੁਐਸਚਨ ਕਿਸੇ ਪੰਜਾਬੀ 'ਚ ਆ ਗਿਆ ਜਾਂ ਸਪੈਨਿਸ਼ 'ਚ ਆ ਗਿਆ, ਸਾਡੇ ਕੋਲ ਦੋਨੇ ਭਾਸ਼ਾ ਦੇ ਵਿੱਚ ਸਟਾਫ ਹੈਗਾ, ਤਾਂ ਕਿ ਅਸੀਂ ਇਹ ਜਾਣਕਾਰੀ ਜਿਹੜੀ ਆ ਸਰੋਤਿਆਂ ਨੂੰ, ਗਰੋਅਰਸ ਨੂੰ, ਆਪਣੇ ਬਿਗਨਿੰਗ ਫਾਰਮਰਸ ਆ ਜਿਹੜੇ ਉਹਨਾਂ ਨੂੰ ਇਹ ਜਾਣਕਾਰੀ ਸ਼ੇਅਰ ਕਰਦੀ ਹੈ। ਲੇਟੈਸਟ ਇਸ ਫਰਾਈਡੇ ਨੂੰ ਹੈ? ਹਾਂਜੀ, ਜਿਹੜਾ ਹੁਣ ਪਰਸੋਂ ਫਰਾਈਡੇ ਆ ਰਿਹਾ ਆ 26 ਜੂਨ ਨੂੰ, ਇੱਦਣ ਫਰੈਜ਼ਨੋ ਸਟੇਟ ਵਿਮੈਨਸ ਐਂਟਰਪ੍ਰੇਨਿਓਰ ਸੈਂਟਰ ਵੈਕ ਸੈਂਟਰ ਤੋਂ ਇੱਕ ਬੁਲਾਰੇ ਸਾਡੇ ਕੋਲ ਆ ਰਹੇ ਆ, ਜਿਹੜੇ ਖੇਤੀਬਾੜੀ ਦੇ ਵਿੱਚ ਵਿਮਨ ਵਾਸਤੇ, ਬੀਬੀਆਂ ਵਾਸਤੇ ਸਪੈਸੀਫਿਕਲੀ, ਵੀ ਉਹ ਖੇਤੀਬਾੜੀ ਦੇ ਵਿੱਚ ਕਿਵੇਂ ਐਜ਼ ਐਨ ਐਂਟਰਪ੍ਰੇਨਿਓਰ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਸਕਦੇ ਆ। ਉਹਦੇ ਨਾਲ ਰਿਲੇਟਡ ਉਹਨਾਂ ਨੂੰ ਜਿਹੜੀਆਂ ਵੀ ਸਪੋਰਟ ਨੈਟਵਰਕ ਆ, ਫੰਡਿੰਗ ਸੋਰਸਿਸ ਆ, ਸਪੈਸ਼ਲਾਈਜ਼ਡ ਫੰਡਸ ਨੇ ਜਾਂ ਗ੍ਰਾਂਟ ਪ੍ਰੋਗਰਾਮਸ ਨੇ, ਉਹਨਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਏਗੀ। ਇਹ ਯੂਜਲੀ ਜਿੱਦਾਂ ਗ੍ਰਾਂਟ ਜਾਂ ਜਿਹੜੇ ਵੀ ਪ੍ਰੋਗਰਾਮ ਹੈ ਦੋਨੋਂ ਹੀ ਫੈਡਰਲ ਤੇ ਸਟੇਟ ਦੇ ਦੋਨੋਂ ਹੀ ਦੱਸੇ ਜਾਂਦੇ ਆ? ਹਾਂਜੀ, ਸਾਡੇ ਕੋਲ ਰੋਟੇਟ ਕਰਦੇ ਨੇ ਸਪੀਕਰਸ, ਕਈ ਵਾਰੀ ਫੈਡਰਲ ਏਜੰਸੀਜ਼ ਤੋਂ ਹੁੰਦੇ ਆ, ਕਈ ਵਾਰੀ ਇੱਕ ਤੋਂ, ਕਈ ਵਾਰੀ ਦੂਸਰੀ ਤੋਂ, ਕਿਉਂਕਿ ਮਲਟੀਪਲ ਏਜੰਸੀਜ਼ ਨੇ ਨਾ, ਇੱਦਾਂ ਹੀ ਸਟੇਟ ਦੇ ਪ੍ਰੋਗਰਾਮਸ ਵੀ ਹੈਗੇ ਆ। ਸੋ ਕੋਈ ਨਾ ਕੋਈ ਜਿਹੜਾ ਗ੍ਰਾਂਟ ਇਨਫੋਰਮੇਸ਼ਨ ਦੇਣ ਵਾਲਾ ਸਪੀਕਰ ਆ, ਜਾਂ ਜਦੋਂ ਅਸੀਂ ਆਪਣੇ ਤੌਰ 'ਤੇ ਵੀ ਜੇ ਇਹ ਵਰਕਸ਼ਾਪ ਕਰਦੇ ਤਾਂ ਸਾਰੀਆਂ ਜਿਹੜੀਆਂ ਅਵੇਲੇਬਲ ਹੁੰਦੀਆਂ ਗ੍ਰਾਂਟਸ, ਉਹਨਾਂ ਦੀ ਐਲੀਜੀਬਿਲਿਟੀ ਰਿਕੁਆਇਰਮੈਂਟਸ, ਉਹਨਾਂ ਦਾ ਡਾਕੂਮੈਂਟੇਸ਼ਨ, ਉਹਦਾ ਪੇਪਰ ਵਰਕ, ਉਹਦਾ ਓਪਨ ਅਤੇ ਕਲੋਜ਼ ਹੋਣ ਦਾ ਸਮਾਂ, ਇਹ ਸਾਰੀ ਜਿਹੜੀ ਜਾਣਕਾਰੀ ਆ ਉਹਦੇ ਬਾਰੇ ਇਨਫੋਰਮੇਸ਼ਨ ਸੈਸ਼ਨ ਹੁੰਦਾ ਆ। ਅਤੇ ਇਸੇ ਪ੍ਰੋਗਰਾਮ ਦੇ ਵਿੱਚ ਹੀ ਜੇ ਕਿਸੇ ਕਿਸਾਨ ਨੂੰ ਗ੍ਰਾਂਟ ਐਪਲੀਕੇਸ਼ਨ ਵਾਸਤੇ ਟੈਕਨੀਕਲ ਸਹਾਇਤਾ ਦੀ ਲੋੜ ਆ, ਅਤੇ ਉਹ ਵੀ ਅਸੀਂ ਫਸਟ ਕਮ ਫਸਟ ਸਰਵ ਬੇਸਿਸ 'ਤੇ ਡਿਪੈਂਡਿੰਗ ਔਨ ਟਾਈਮ ਅਵੇਲੇਬਿਲਿਟੀ ਪ੍ਰੋਵਾਈਡ ਕਰਦੇ। ਇਹ ਕੀ ਇਹ ਕੋਈ ਰਜਿਸਟਰਡ ਕੋਰਸ ਨਹੀਂ ਹੈ, ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਇਸ ਨੂੰ ਕਰ ਸਕਦਾ ਹੈ, ਚਾਹੇ ਉਹ ਇਨ ਪਰਸਨ ਆ ਜਾਂ ਜਿਹੜੇ ਔਨਲਾਈਨ ਆ? ਕਿ ਯੂਨੀਵਰਸਿਟੀ ਦੇ ਨਾਲ ਰਜਿਸਟਰ ਵਗੈਰਾ ਨਹੀਂ ਕਰਨਾ ਪੈਂਦਾ? ਨਹੀਂ, ਇਸ ਕੋਰਸ ਵਾਸਤੇ ਰਜਿਸਟਰ ਕਰਨਾ ਪੈਂਦਾ ਆ ਵੀ ਕਿੰਨੇ ਜਾਣੇ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਪਹਿਲੀ ਗੱਲ ਨੀਡ ਅਸੈਸਮੈਂਟ। ਜਦੋਂ ਤੁਸੀਂ ਰਜਿਸਟਰ ਕਰਦੇ ਜੇ ਐਜ਼ ਏ ਗਰੋਅਰ, ਸਾਨੂੰ ਇਸ ਹਿਸਾਬ ਦਾ ਆਈਡੀਆ ਹੋ ਜਾਂਦਾ ਵੀ ਹਾਂ ਵੀ ਤੁਹਾਡੇ ਕੋਲ ਜ਼ਮੀਨ ਹੈਗੀ ਆ, ਜਾਂ ਤੁਸੀਂ ਲੈਣ ਬਾਰੇ ਸੋਚ ਰਹੇ ਜਾਂ ਕਿੱਦਾਂ, ਤੇ ਜਾਂ ਬਿਜ਼ਨਸ ਪਲਾਨ ਤੁਹਾਡਾ ਆਲਰੇਡੀ ਬਣਿਆ ਹੋਇਆ ਆ, ਜਾਂ ਤੁਸੀਂ ਬਣਾਉਣ ਬਾਰੇ ਸੋਚ ਰਹੇ ਜੇ, ਜਾਂ ਤੁਹਾਡਾ ਕੰਮ ਚੱਲ ਰਿਹਾ ਜਾਂ ਜੇ ਨਵਾਂ ਸ਼ੁਰੂ ਕਰਨਾ ਆ, ਤੇ ਉਹਦੇ ਵਾਸਤੇ ਤੁਹਾਨੂੰ ਵੱਖਰੇ ਸੋਰਸਿਸ ਤੋਂ ਹੈਲਪ ਦੀ ਜਿਹੜੀ ਲੋੜ ਆ। ਸੋ ਬੜਾ ਸੌਖਾ ਜਿਹਾ ਲਿੰਕ ਆ, ਫਰੈਜ਼ਨੋ ਸਟੇਟ ਸਮਾਰਟ ਫਾਰਮ ਯੂਨੀਵਰਸਿਟੀ ਤੁਸੀਂ ਸਰਚ ਇੰਜਨ ਦੇ ਵਿੱਚ ਪਾਓ
ਤੇ ਉੱਤੇ ਇੱਕ QR ਕੋਡ ਆ ਜਾਂਦਾ ਆ, ਓਕੇ ਸਰਚ ਕਰਕੇ ਉੱਤੇ ਜਾ ਕੇ ਤੇ ਆਪਣਾ ਰਜਿਸਟਰ ਕਰੋ ਤੇ ਤੁਹਾਨੂੰ ਸਾਰੀ ਜਿਹੜੇ ਆਉਣ ਵਾਲੇ ਕਲਾਸਿਸ ਆ ਤੇ ਸੈਸ਼ਨਸ ਆ ਉਹਨਾਂ ਬਾਰੇ ਜਾਣਕਾਰੀ ਮਿਲ ਜੂਗੀ। ਠੀਕ ਹੈ ਤੁਸੀਂ ਕੰਟੈਕਟ ਕਰੋਗੇ ਸਾਡੇ ਸਟਾਫ ਮੈਨੇਜਰ ਜਿਹੜਾ ਪ੍ਰੋਗਰਾਮ ਮੈਨੇਜਰ ਹੈ ਹੁਆਨ ਰੋਡਰੀਗੇਜ਼ ਦੇ ਨਾਲ, ਤੇ ਈਮੇਲ ਕਰ ਸਕਦੇ ਜੇ, ਫੋਨ ਕਰ ਸਕਦੇ ਜੇ, ਰਜਿਸਟ੍ਰੇਸ਼ਨ ਲਿੰਕ ਦੇ ਥਰੂ ਆਪਣੀ ਜਾਣਕਾਰੀ ਸ਼ੇਅਰ ਕਰਕੇ ਤੇ ਫਿਰ ਤੁਹਾਡੇ ਨਾਲ ਜਦੋਂ ਕੰਟੈਕਟ ਐਸਟੈਬਲਿਸ਼ ਹੋ ਜਾਂਦਾ ਆ ਤੇ ਫਿਰ ਤੁਹਾਨੂੰ ਕਲਾਸਾਂ ਬਾਰੇ ਵੀ ਸਾਰੀ ਜਾਣਕਾਰੀ ਮਿਲ ਜੂਗੀ ਓਕੇ ਤੇ ਤੁਹਾਨੂੰ ਹੋਰ ਜੋ ਲੱਗਦਾ ਜਿਹੜੇ ਤੁਹਾਡੇ ਕੁਐਸਚਨ ਆ ਉਹ ਵੀ ਤੁਹਾਡੇ ਆਨਸਰ ਹੋ ਜਾਣਗੇ। ਇਹ ਹੁਣ ਮੈਨੂੰ ਲੱਗਦਾ ਕਾਫੀ ਕਈ ਮਹੀਨਿਆਂ ਤੋਂ ਚੱਲ ਰਿਹਾ ਪ੍ਰੋਗਰਾਮ। ਹਾਂਜੀ, ਇਹ ਸਾਨੂੰ ਤਕਰੀਬਨ 2 ਸਾਲ ਹੋ ਚੱਲੇ। 2 ਸਾਲ ਹੋ ਗਏ ਆ ਹਾਂਜੀ ਕੰਟੀਨਿਊਸਲੀ ਜਿਹੜਾ ਉਹ ਚੱਲ ਰਿਹਾ ਹੈ। ਕਿੱਦਾਂ ਦੀ ਫੀਡਬੈਕ ਆ ਰਹੀ ਆ, ਕਿੱਦਾਂ ਚੱਲ ਰਿਹਾ ਉਹਦਾ? ਸਾਡਾ ਜਿਹੜਾ ਟਾਰਗੇਟ ਨੰਬਰ ਆਫ ਗਰੋਅਰਸ ਸੀਗਾ ਕਿ ਅਸੀਂ ਇੰਨੇ ਸਮੇਂ ਦੇ ਵਿੱਚ ਇੰਨੇ ਗਰੋਅਰਸ ਨੂੰ ਆਊਟਰੀਚ ਕਰਕੇ ਤੇ ਹੈਲਪ ਕਰਨੀ ਆ, ਉਹ ਅਸੀਂ ਐਕਸੀਡ ਕਰ ਚੁੱਕੇ ਹਾਂ। ਵੈਰੀ ਗੁੱਡ। ਤੇ ਪੋਜ਼ਿਟਿਵ ਫੀਡਬੈਕ ਹੀ ਆ ਰਹੀ ਆ ਤੇ ਉਹਦਾ ਸਕੋਪ ਬਹੁਤ ਵਾਈਡ ਆ, ਕਿਉਂਕਿ ਉਹ ਡਿਪੈਂਡ ਕਰਦਾ ਵੀ ਫਾਰਮਰ ਨੂੰ ਅੱਗੇ ਕਿੰਨਾ ਕੁ ਪਤਾ। ਸੋ ਕਈ ਜਿਹੜੇ ਬਿਲਕੁਲ ਨਵੇਂ ਆ ਰਹੇ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਜਿੱਦਾਂ ਓਵਰਵੈਲਮ ਹੋਣ ਵਾਲੀ ਗੱਲ ਹੋ ਜਾਂਦੀ ਵੀ ਇੰਨਾ ਕੁਛ ਹੈ ਵੀ ਕਿੱਥੋਂ ਇਨਫੋਰਮੇਸ਼ਨ ਓਵਰਲੋਡ ਹੋ ਜਾਂਦਾ। ਤੇ ਇਸੇ ਕਰਕੇ ਅਸੀਂ ਸਟਰਕਚਰ ਹੀ ਇਸ ਹਿਸਾਬ ਨਾਲ ਕੀਤਾ ਵੀ ਜਿਹਨੂੰ ਜਿਹੜੀ ਚੀਜ਼ ਦਾ ਪਤਾ ਆ ਤੁਸੀਂ ਉਦੋਂ ਨੂੰ ਕਲਾਸ ਨਾ ਲਾਓ, ਤੇ ਪਰ ਜਿਹੜੀ ਚੀਜ਼ ਦਾ ਤੁਹਾਨੂੰ ਨਹੀਂ ਪਤਾ ਤੁਸੀਂ ਉਦੋਂ ਨੂੰ ਕਲਾਸ ਰਜਿਸਟਰ ਕਰਕੇ ਲਾ ਲਓ ਤੇ ਕੋਈ ਨਾ ਕੋਈ ਨਵੀਂ ਗੱਲ ਸਿੱਖਣ ਨੂੰ ਮਿਲ ਜਾਂਦੀ ਹੈ। ਤੇ ਕਾਫੀ ਸਰੋਤਿਆਂ ਨੇ ਗਰੋਅਰਸ ਜਿਹੜੇ ਸਾਡੇ ਪਾਰਟਿਸਿਪੈਂਟ ਆ ਉਹਨਾਂ ਦੇ ਵੱਲੋਂ ਪੋਜ਼ਿਟਿਵ ਫੀਡਬੈਕ ਆਈ ਆ, ਸਾਰਿਆਂ ਨੂੰ ਬੜੀ ਜਾਣਕਾਰੀ ਜਿਹੜੀ ਜਿੱਦਾਂ ਦੀ ਵੀ ਉਹਨਾਂ ਨੂੰ ਲੋੜ ਆ ਉਹ ਤੇ ਮਿਲਦੀ ਆ। ਤੇ ਜਦੋਂ ਸਾਨੂੰ ਕੋਈ ਇੱਦਾਂ ਦਾ ਰਿਸਪੌਂਸ ਆਉਂਦਾ ਵੀ ਮੈਨੂੰ ਇਸ ਟੌਪਿਕ ਵਾਸਤੇ ਜਾਣਕਾਰੀ ਚਾਹੀਦੀ ਆ ਵੀ ਤੁਸੀਂ ਸ਼ੇਅਰ ਨਹੀਂ ਕੀਤੀ, ਤੇ ਅਸੀਂ ਔਨ ਦੇ ਸਕੈਜੂਲ ਦੇ ਵਿੱਚ ਉਸ ਟੌਪਿਕ ਜਾਂ ਕਵਰ ਕਰ ਦਿੰਦੇ ਜਾਂ ਉਹਨੂੰ ਵਿੱਚ ਸਬ ਟੌਪਿਕ ਬਣਾ ਕੇ ਤੇ ਉਹਦੇ ਬਾਰੇ ਜਾਣਕਾਰੀ ਵੀ ਸ਼ੇਅਰ ਕਰ ਦਈਦੀ ਆ। ਸੋ ਜਿੱਦਾਂ ਦੀ ਸਲਾਹ ਮਿਲਦੀ, ਜਿੱਦਾਂ ਦੀ ਫੀਡਬੈਕ ਆਉਂਦੀ ਉਸ ਹਿਸਾਬ ਨਾਲ ਫਿਰ ਸਕੈਜੂਲ ਤਿਆਰ ਹੋ ਜਾਂਦਾ। ਗਰੋਅਰ ਦੀ ਲੋੜ ਆ, ਜਿੱਦਾਂ ਦੀ ਗਰੋਅਰ ਦੀ ਲੋੜ ਆ ਅਸੀਂ ਉਸ ਹਿਸਾਬ ਨਾਲ ਆਪਣੇ ਪ੍ਰੋਗਰਾਮ ਨੂੰ ਵੀ ਇਵੋਲਵ ਕਰ ਲੈਂਦੇ ਹਾਂ, ਉੱਦਾਂ ਦੀ ਇਨਫੋਰਮੇਸ਼ਨ ਆਪਾਂ ਪ੍ਰੋਵਾਈਡ ਕਰ ਦਿੰਦੇ। ਜਦੋਂ ਹੁਣ ਆਪਾਂ ਬਹੁਤ ਸਾਰੇ ਲੋਕ ਜਿਹੜੇ ਘਰਾਂ 'ਚ ਆ ਉਹ ਬੰਦੇ ਸੋਚਦੇ ਹੋਣੇ ਵੀ ਜਦੋਂ ਫਾਰਮਿੰਗ ਦੀ ਇੱਦਾਂ ਦੀ ਗੱਲ ਆਉਂਦੀ ਆ ਵੀ ਘਰੇ ਸ਼ਾਇਦ ਜਿਹੜੀ ਛੋਟੇ ਫਾਰਮਰ ਆ ਜਾਂ ਅਰਬਨ ਫਾਰਮਿੰਗ ਆ ਉੱਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ। ਦੇਖੋ ਤੁਹਾਡੇ ਕੋਲ ਜਗ੍ਹਾ ਹੋਣੀ ਚਾਹੀਦੀ ਆ, ਥੋੜੀ ਵੀ ਹੋਵੇ, ਭਾਵੇਂ ਅੱਧਾ ਕਿੱਲਾ ਹੋਵੇ, ਭਾਵੇਂ 2 ਕਨਾਲਾਂ ਵੀ ਹੋਣ, ਭਾਵੇਂ ਕੁਛ ਮਰਲੇ ਵੀ ਹੋਣ, ਤੁਸੀਂ ਗ੍ਰੀਨ ਹਾਊਸ 'ਚ ਕੁਛ ਉਗਾ ਕੇ ਵੇਚਣਾ। ਸੋ ਜਗ੍ਹਾ ਹੋਣੀ ਚਾਹੀਦੀ ਆ ਤੇ ਤੁਹਾਡਾ ਬਿਜ਼ਨਸ ਮਾਡਲ ਹੋਣਾ ਚਾਹੀਦਾ ਵੀ ਤੁਸੀਂ ਉਹਨੂੰ ਐਜ਼ ਅ ਬਿਜ਼ਨਸ ਕਰਨਾ, ਤੇ ਫਿਰ ਉਹ ਫਾਰਮ ਹੀ ਕੰਸੀਡਰ ਕੀਤਾ ਜਾਂਦਾ ਆ। ਠੀਕ ਹੈ। ਪਰ ਜੇ ਤੁਸੀਂ ਅਰਬਨ ਸੈਟਿੰਗ ਦੇ ਵਿੱਚ ਘਰੋਂ 'ਚ ਤੁਸੀਂ ਗਰਾਜ 'ਚੋਂ ਮੰਨ ਲਓ ਤੁਸੀਂ ਮਸ਼ਰੂਮਾਂ ਗਰੋ ਕਰਕੇ ਵੇਚਣੀਆਂ ਆ, ਪਰ ਉਹ ਤੁਹਾਡਾ ਬਿਜ਼ਨਸ ਹੋਣਾ ਚਾਹੀਦਾ। ਓਕੇ, ਹਾਂਜੀ। ਸੋ ਮੇਨ ਆ ਵੀ ਪਹਿਲਾਂ ਰਜਿਸਟਰ ਹੋਵੇ। ਨਹੀਂ ਜ਼ਰੂਰੀ ਨਹੀਂ ਵੀ ਰਜਿਸਟਰਡ ਹੋਵੇ, ਸੋਚਿਆ ਹੋਵੇ। ਹਾਂਜੀ, ਵੀ ਤੁਹਾਡਾ ਬਿਜ਼ਨਸ ਆਈਡੀਆ ਹੋਵੇ, ਬਿਜ਼ਨਸ ਪਲਾਨ ਜੇ ਤੁਸੀਂ ਬਣਾਇਆ ਤੇ ਠੀਕ ਹੈ, ਜੇ ਨਹੀਂ ਬਣਾਇਆ ਤੇ ਅਸੀਂ ਉਹ ਬਿਜ਼ਨਸ ਪਲਾਨ ਬਣਾਉਣ 'ਚ ਵੀ ਤੁਹਾਡੀ ਹੈਲਪ ਕਰ ਸਕਦੇ। ਠੀਕ ਹੈ, ਠੀਕ ਹੈ। ਕਿਉਂਕਿ ਬਿਜ਼ਨਸ ਪਲਾਨ ਤੋਂ ਬਿਨਾਂ ਕੋਈ ਵੀ ਲੋਨ ਤੇ ਕੋਈ ਵੀ ਗ੍ਰਾਂਟ ਨਹੀਂ ਮਿਲਦੀ। ਓਕੇ, ਠੀਕ। ਉਹ ਸਭ ਤੋਂ ਪਹਿਲਾਂ ਜ਼ਰੂਰੀ ਆ ਤੇ ਇਹ ਸਭ ਤੋਂ ਵੱਡਾ ਹਰਡਲ ਜਿਹੜਾ ਫਾਰਮਰਸ ਨੂੰ ਆਉਂਦਾ ਉਹ ਇਹੀ ਆ। ਤੇ ਕਿਉਂਕਿ ਸਰਕਾਰੀ ਕੰਮ ਆ, ਇਸ ਕਰਕੇ ਇਹ ਕਾਗਜ਼ ਪੱਤਰ ਪੂਰਾ ਹੋਣਾ ਚਾਹੀਦਾ ਆ ਤੇ ਉਹਦੇ ਵਾਸਤੇ ਸਭ ਤੋਂ ਵੱਡੀ ਹਰਡਲ ਜਿਹੜੀ ਆ ਉਹ ਬਿਜ਼ਨਸ ਪਲਾਨ ਦੀ ਅਣਹੋਂਦ ਆ। ਗਰੋਅਰਸ ਨੇ ਬਿਜ਼ਨਸ ਪਲਾਨ ਨਹੀਂ ਬਣਾਇਆ ਹੁੰਦਾ। ਸੋ ਬਾਕੀ ਸਾਰੀਆਂ ਚੀਜ਼ਾਂ ਦਾ ਪ੍ਰੋਡਕਸ਼ਨ ਦਾ ਫਿਗਰ ਆਊਟ ਕਰ ਲੈਂਦੇ। ਮਿਹਨਤ ਤਾਂ ਬੰਦਾ ਕਰ ਹੀ ਲੈਂਦਾ। ਹਾਂਜੀ, ਮਾਰਕੀਟਿੰਗ ਤੇ ਬਿਜ਼ਨਸ ਪਲਾਨ ਵੀ ਬਿਜ਼ਨਸ ਨੂੰ ਸਸਟੇਨ ਕਿੱਦਾਂ ਕਰਨਾ ਆ, ਉਹਦੇ ਵਿੱਚ ਅੜਚਣਾਂ ਆਉਂਦੀਆਂ ਆ। ਤੇ ਬਾਕੀ ਕਾਗਜ਼ ਪੱਤਰ ਜਿਹੜੇ ਸਹੀ ਹੋਣੇ ਚਾਹੀਦੇ ਆ। ਤੁਹਾਡਾ ਜੇ ਜ਼ਮੀਨ ਹੈ ਤੇ ਪਾਰਸਲ ਰਜਿਸਟਰਡ ਹੋਣਾ ਚਾਹੀਦਾ ਆ ਫਾਰਮ ਸਰਵਿਸ ਏਜੰਸੀ ਦੇ ਨਾਲ। ਉਹਨਾਂ ਤੋਂ ਬਿਨਾਂ ਗਾਂ ਅੱਗੇ ਗੱਲ ਤੁਰਦੀ ਨਹੀਂ। ਤੇ ਬਹੁਤੇ ਆਪਣੇ ਜਿਹੜੇ ਕਈ ਛੋਟੇ ਕਿਸਾਨ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ। ਅੱਛਾ, ਜਿੱਦਾਂ ਹੁਣ ਅਰਬਨ ਵਾਲੇ ਆ ਉਹ ਕੀ ਫਿਰ ਐਜ਼ ਏ ਐਗਲੈਂਡ ਉਹ ਰਜਿਸਟਰ ਹੋ ਜਾਂਦੀ ਹੁੰਦੀ ਆ FSA ਦੇ ਵਿੱਚ ਜਾਂ ਕਿੱਦਾਂ? ਮਤਲਬ ਉਹ ਸਿਚੁਏਸ਼ਨ ਕਿਵੇਂ ਲੱਗਦਾ? ਬਹੁਤ ਸਾਰੇ ਲੋਕ ਤਾਂ ਸ਼ਾਇਦ ਇਸੇ ਚੀਜ਼ ਦੇ ਵਿੱਚ ਹੀ ਰਹਿ ਜਾਂਦੇ ਆ, ਜਿੱਦਾਂ ਤੁਸੀਂ ਕਿਹਾ ਵੀ ਕਿਸੇ ਨੇ ਮਸ਼ਰੂਮ ਕਰਨੇ ਜਾਂ ਕਿਸੇ ਕੋਲ ਪਿੱਛੇ ਬੈਕਯਾਰਡ 'ਚ ਥਾਂ ਆ, ਹਾਈ ਟਨਲ ਲਾਉਣੀ ਆ ਜਾਂ ਗ੍ਰੀਨ ਹਾਊਸ ਲਾਉਣਾ, ਉਹਦੀ ਫਿਰ ਸ਼ੁਰੂਆਤ ਬੰਦੇ ਨੇ ਕਿੱਦਾਂ ਕਰਨੀ, ਕਿੱਦਾਂ ਰਜਿਸਟਰ ਕਰਨਾ ਪਊਗਾ? ਦੇਖੋ, ਜੇ ਅਰਬਨ ਲੈਂਡ ਆ ਨਾ ਤੇ ਉਹ ਡਿਪੈਂਡ ਕਰਦਾ ਤੁਹਾਡਾ ਉੱਥੇ ਕਾਉਂਟੀ ਦੀ ਜਾਂ ਸਿਟੀ ਦੀਆਂ ਜਿਹੜੀਆਂ ਬਾਉਂਡਰੀ ਤੇ ਜ਼ੋਨਿੰਗ ਰੈਸਟ੍ਰਿਕਸ਼ਨਸ ਜਿਹੜੀਆਂ। ਠੀਕ ਹੈ, ਓਕੇ। ਕਿਉਂਕਿ ਜ਼ੋਨਿੰਗ ਦੇ ਨਾਲ ਤੁਸੀਂ ਹੋਣੇ ਚਾਹੀਦੇ ਜੇ ਕੰਪਲਾਇੰਟ। ਓਕੇ, ਸੋ ਜੇ ਤੁਸੀਂ ਕੀ ਉਹ ਗੁੱਡ ਥਾਂ ਆ ਵੀ ਐਗ ਕਮਿਸ਼ਨਰ ਨੂੰ ਜਾ ਕੇ ਪੁੱਛਿਆ ਜਾਵੇ ਵੀ ਅਸੀਂ ਉੱਥੇ ਕਰ ਸਕਦੇ ਹਾਂ ਜਾਂ ਸਿਟੀ ਹਾਲ? ਮੇਨਲੀ ਕਾਉਂਟੀ ਤੋਂ ਜਾਂ ਤੁਹਾਡੇ ਜਿਹੜਾ ਜੋ ਰੈਸਟ੍ਰਿਕਸ਼ਨ ਹੈ, ਜੇ ਤੁਸੀਂ ਕਾਉਂਟੀ 'ਚ ਜੇ ਫਿਰ ਥੋੜਾ ਸੌਖਾ, ਤੁਸੀਂ ਕਾਉਂਟੀ 'ਚ ਜਾ ਕੇ ਪਤਾ ਕਰ ਲਓ ਕਿਉਂਕਿ ਕਾਉਂਟੀ ਦੀਆਂ ਜ਼ੋਨਿੰਗ ਰੈਸਟ੍ਰਿਕਸ਼ਨਸ ਸਿਟੀ ਜਿੰਨੀਆਂ ਸਟ੍ਰਿਕਟ ਨਹੀਂ ਹੁੰਦੀਆਂ। ਲੀਨੀਐਂਟ ਹੁੰਦੀਆਂ। ਹਾਂਜੀ, ਸੋ ਉਹ ਤੋਂ ਪਹਿਲਾਂ ਪਤਾ ਕਰ ਸਕਦੇ ਜੇ। ਤੇ ਬਾਕੀ ਜ਼ਰੂਰੀ ਨਹੀਂ ਗਾ ਵੀ ਤੁਹਾਡੇ ਕੋਲ ਬਹੁਤ ਜ਼ਿਆਦਾ ਵੱਡਾ ਥਾਂ ਹੋਵੇ, ਜ਼ਿਆਦੀ ਥਾਂ ਹੋਵੇ ਜਾਂ ਖੁੱਲਾ ਥਾਂ ਹੋਵੇ ਜਾਂ ਬਹੁਤ ਜ਼ਿਆਦਾ ਜ਼ਮੀਨ ਹੋਵੇ ਤੁਹਾਡੇ ਕੋਲ। ਤੁਸੀਂ ਛੋਟੇ ਤੋਂ ਵੀ ਸ਼ੁਰੂ ਕਰ ਸਕਦੇ ਜੇ ਜਿਨ੍ਹਾਂ ਨੇ ਸ਼ੁਰੂ ਕਰਨਾ, ਐਜ਼ ਲੌਂਗ ਐਜ਼ ਤੁਸੀਂ ਉਹਨੂੰ ਐਜ਼ ਅ ਬਿਜ਼ਨਸ ਰਨ ਕਰਨ ਦੇ ਬਾਰੇ ਸੋਚਣਾ। ਹੌਬੀ ਨਹੀਂ ਹੋਣੀ ਚਾਹੀਦੀ। ਨਹੀਂ, ਹਾਂ ਬਿਲਕੁਲ।
ਸਗੋਂ ਵਧੀਆ ਆ। ਆਪਣੇ ਤਾਂ ਦੇਖੋ ਡਾਕਟਰ ਸਾਹਿਬ ਵੀ ਬਹੁਤ ਸਾਰੇ ਘਰਾਂ 'ਚ ਬਜ਼ੁਰਗ ਨੇ ਜਿਹੜੇ ਵੈਸੇ ਹੀ ਗਾਰਡਨਿੰਗ ਬੜੇ ਸ਼ੌਂਕ ਨਾਲ ਕਰਦੇ ਆ, ਤੇ ਵਧੀਆ ਆ। ਨਾਲੇ ਬੂਟੇ ਬਣਾਓ, ਨਾਲੇ ਬੂਟੇ ਵੇਚੋ, ਨਾਲੇ ਸਮਾਨ ਵੇਚੋ ਉਸ ਚੀਜ਼ ਦਾ, ਤੇ ਬਿਜ਼ੀ ਵੀ ਰਹਿੰਦਾ ਬੰਦਾ, ਨਾਲੇ ਇਹ ਚੀਜ਼ਾਂ ਵੀ ਇੱਥੇ ਹੁਣ ਤੁਸੀਂ ਬੂਟੇ ਵੇਚਣ ਦੀ ਗੱਲ ਕੀਤੀ, ਉੱਥੇ ਥੋੜਾ ਮੈਂ ਕੌਸ਼ਨ ਕਰਦਾ ਕਿ ਨਰਸਰੀ ਨਹੀਂ ਹੈ। ਨਰਸਰੀ ਜਿਹੜੀ ਆ ਉਹ ਜੇ ਤੁਸੀਂ ਵੈਜੀਟੇਟਿਵਲੀ ਪ੍ਰੋਪੇਗੇਟ ਕਰਕੇ ਵੇਚ ਰਹੇ ਜੇ, ਤੇ ਉਹ ਹੋ ਸਕਦਾ ਆ ਕਿ ਨਵੀਂ ਵੈਰਾਈਟੀ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਦੇ ਤਹਿਤ ਪ੍ਰੋਟੈਕਟਡ ਹੋਵੇ। ਓਕੇ ਠੀਕ ਹੈ, ਪੈਟੈਂਟਡ ਹੋਵੇ, ਜਿੱਦਾਂ GMO ਵਾਲੇ ਕਰਦੇ ਆ, ਜਿੱਦਾਂ GMO ਵਾਲੇ ਕਰਦੇ, ਪਰ GMO ਤਾਂ ਸੀਡ ਨੂੰ ਕਰਦੇ ਆ। ਇਹ ਜਿਹੜਾ ਵੈਜੀਟੇਟਿਵ ਪ੍ਰੋਪੇਗਿਊ ਲਿਆ ਕੇ ਨਹੀਂ, ਕੋਈ ਫੁੱਲਾਂ ਦੀਆਂ ਵੈਰਾਈਟੀਆਂ ਹੋ ਗਈਆਂ, ਕੋਈ ਜਿਹੜੀਆਂ ਫਲਾਂ ਦੀਆਂ ਵੈਰਾਈਟੀਆਂ ਹੋ ਗਈਆਂ ਨਵੀਆਂ, ਉਹ ਪ੍ਰੋਟੈਕਟਡ ਹੁੰਦੀਆਂ ਆ। ਠੀਕ ਹੈ। ਸੋ ਉਹਨਾਂ ਨੂੰ ਕੱਟ ਕੇ ਉਹਨਾਂ ਨੂੰ ਗਾਂ ਵਧਾ ਕੇ ਵੇਚਣਾ ਜਿਹੜਾ ਆ ਉਹ ਗੈਰ ਕਾਨੂੰਨੀ ਹੋ ਸਕਦਾ ਆ। ਪਤਾ ਕਰ ਲਓ ਉਹਦਾ। ਹਾਂਜੀ, ਉਹ ਮਤਲਬ ਪਹਿਲਾਂ ਪਤਾ ਹੋਵੇ ਵੀ ਤੁਸੀਂ ਪੱਕੇ ਪੈਰੀ ਹੋਵੋ। ਸੀਡ ਜਿਹੜਾ ਆ ਉਹ ਵੀ ਜੇ ਓਪਨ ਪੋਲੀਨੇਟਡ ਆ ਜਾਂ ਨਾਨ GMO ਆ, ਉਹ ਠੀਕ ਆ। ਉਹ ਤੁਸੀਂ ਮਤਲਬ ਜੇ 에ਅਰਲੂਮ ਆ ਖਾਸ ਕਰਕੇ, ਤੇ ਉਹ ਤੁਸੀਂ ਵੰਡ ਸਕਦੇ ਜੇ। ਸੀਡ ਜੇ ਕਮਰਸ਼ੀਅਲ ਸਕੇਲ ਤੇ ਵੇਚਣਾ ਆ, ਉਹਦੇ ਵਾਸਤੇ ਵੀ ਥੋੜੀ ਜਿਹੀ ਰੈਸਟ੍ਰਿਕਸ਼ਨ ਹੈਗੀ। ਹਾਂਜੀ, ਆਪਾਂ ਜ਼ਿਆਦਾ ਗਾਹ ਲੰਘ ਗਏ ਆਪਾਂ, ਜਿੰਨਾ ਕਪੜਾ ਕਰਦਾ। ਮੈਂ ਹੁਣ ਮਤਲਬ ਆਊਟ ਆਫ ਕੰਟੈਕਸਟ ਕੋਈ ਹੋਰ ਕਿਸੇ ਪਾਸੇ ਤੋੜ ਮੜੋੜ ਕੇ ਨਾ ਲੈ ਲੈ ਵੀ ਇਟਸ ਅ ਗੁੱਡ ਥਿੰਗ ਵੀ ਪਹਿਲਾਂ ਆਗਾਹ ਕਰਨਾ। ਹਾਂਜੀ, ਵੀ ਇਹ 'ਚ ਕਾਨੂੰਨੀ ਦਾ ਪੇਚ ਹੋ ਸਕਦੇ ਆ। ਸੋ ਐਵੇਂ ਵੱਡਾ ਕੰਮ ਕਰਕੇ ਪੰਗਾ ਨਾ ਲੈ ਕੇ ਕਿਤੇ ਫਸ ਕੇ ਤੇ ਫੇਰ ਨਾ ਕਿਉਂ। ਸੋ ਆਈ ਥਿੰਕ ਦੈਟ ਤਾਂ ਹੀ ਫਿਰ ਇਹ ਜ਼ਰੂਰੀ ਆ ਵੀ ਇਦਾਂ ਦੀਆਂ ਇਹਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ। ਇਦਾਂ ਦੀਆਂ ਕਲਾਸਾਂ ਫਿਰ ਉੱਥੇ ਤੁਹਾਨੂੰ ਹੈਲਪ ਕਰਦੀਆਂ। ਦੈਨ ਜਿਹੜੇ ਵੀ ਤੁਹਾਡੇ ਕੋਈ ਸਵਾਲ ਆ, ਕੁਐਸਚਨ ਆ, ਉਹ ਤੁਸੀਂ ਫਿਰ ਪੁੱਛ ਸਕਦੇ ਇਦਾਂ ਦੇ, ਜਿਹੜੇ ਉਹ ਚੀਜ਼ਾਂ ਨੂੰ ਜਿਹੜਾ ਉਹ ਲਾ ਕੇ। ਸੋ ਇੱਕ ਵਾਰੀ ਫਿਰ ਦੱਸ ਦਿਓ ਵੈਬਸਾਈਟ ਜਿੱਥੇ ਜਾ ਕੇ ਜੇ ਕਿਸੇ ਨੇ ਰਜਿਸਟਰ ਕਰਨਾ ਆ, ਤਾਂ ਜੋ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਆਉਣ ਵਾਲੀਆਂ ਕਿਹੜੀਆਂ ਕਲਾਸਿਸ ਆ ਰਹੀਆਂ। ਹਾਂਜੀ, ਸਿੰਪਲ ਇੱਕ ਕੀਵਰਡ ਤੁਸੀਂ ਫਰੇਜ਼ ਜਿਹੜਾ ਉਹ ਨੋਟ ਕਰ ਲਓ, ਫ੍ਰੈਜ਼ਨੋ ਸਟੇਟ ਸਮਾਰਟ ਫਾਰਮ ਯੂਨੀਵਰਸਿਟੀ। ਜਦੋਂ ਤੁਸੀਂ ਇਹ ਸਰਚ ਇੰਜਨ ਦੇ ਵਿੱਚ ਪਾਓਗੇ ਤੇ ਪਲਾਂਟ ਸਾਇੰਸ ਡਿਪਾਰਟਮੈਂਟ ਦੇ ਅੰਡਰ ਸਿੱਧਾ ਹੀ ਇਹ ਲਿੰਕ ਆਉਂਦਾ ਆ। ਉੱਥੇ ਹੁਆਨ ਰੋਡਰੀਗੇਜ਼ ਦੀ ਇਨਫੋਰਮੇਸ਼ਨ, ਈਮੇਲ, ਫੋਨ ਨੰਬਰ ਤੇ ਕੰਟੈਕਟ ਇਨਫੋਰਮੇਸ਼ਨ ਦਾ QR ਕੋਡ, ਤੇ ਅਪੁਆਇੰਟਮੈਂਟ ਬਣਾਉਣ ਵਾਸਤੇ ਵੀ QR ਕੋਡ ਮਿਲ ਜਾਂਦਾ ਆ। ਜੇ ਰੇਡੀਓ ਤੇ ਕੋਈ TV ਦੇ ਨਾਲ YouTube ਤੇ ਕੋਈ ਦੇਖੂਗਾ ਤਾਂ ਇਦਾਂ ਦਾ ਪੇਜ ਖੁੱਲੇਗਾ। ਠੀਕ ਹੈ, ਕੈਮਰੇ ਤੇ ਦਿਸ ਰਿਹਾ ਹੈ। ਹਾਂਜੀ, ਦਿਸ ਰਿਹਾ। ਹਾਂਜੀ। ਸੋ ਫ੍ਰੈਜ਼ਨੋ ਸਟੇਟ ਸਮਾਰਟ ਫਾਰਮ ਯੂਨੀਵਰਸਿਟੀ ਤੁਸੀਂ ਸਰਚ ਕਰਨਾ ਆ, ਤੇ ਉਹਦੇ ਤੇ ਜਾ ਕੇ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋ, ਤੇ ਤੁਹਾਨੂੰ ਸਾਰੇ ਜਿਹੜੇ ਆਉਣ ਵਾਲੇ ਪ੍ਰੋਗਰਾਮਸ ਆ ਉਹਨਾਂ ਬਾਰੇ ਜਿਹੜੀ ਵੀ ਕਲਾਸ ਤੁਸੀਂ ਰਜਿਸਟਰ ਕਰਨੀ ਚਾਹੁੰਦੇ ਜੇ, ਉਹਦੀ ਤੁਹਾਡੀ ਲਿੰਕ ਵਗੈਰਾ ਤੁਹਾਨੂੰ ਪ੍ਰੋਵਾਈਡ ਕੀਤੇ ਜਾਣ। ਬਿਲਕੁਲ, ਮਹੀਨੇ ਦਰ ਮਹੀਨੇ ਜਿਹੜੇ ਸਾਰੇ ਪਏ ਆ ਵੀ ਜੂਨ ਦੇ ਆਹੋ ਹਟੇ ਆ, ਇੱਕ ਲਾਸਟ ਰਹਿ ਗਿਆ। ਤੁਸੀਂ ਖੋਲੀ ਹੋਈ ਨਾਲ? ਹਾਂਜੀ। ਸੋ ਜੁਲਾਈ ਦੇ ਵਰਕਸ਼ਾਪ ਸੀਰੀਜ਼ 'ਚ ਐਗਰੀ ਟੂਰਿਜ਼ਮ, ਕਿੰਗ ਰਿਵਰ ਟਰਸਟ, ਉਹ ਮਹੀਨੇ ਦਰ ਮਹੀਨੇ ਅਸੀਂ ਜਿੱਦਾਂ ਟੌਪਿਕ ਬਣਾਏ ਆ। ਹੁਣ ਜੂਨ ਦੇ ਟੌਪਿਕਸ ਜਿਹੜੇ ਸੀਗੇ ਉਹ ਐਗ ਟੈਕਨੋਲੋਜੀ ਨਾਲ ਰਿਲੇਟਡ ਸੀਗੇ। ਕਿੱਦਾਂ ਦੀ ਟੈਕਨੋਲੋਜੀ ਆ ਰਹੀ ਆ, ਜਾਂ ਕਿੱਦਾਂ ਦੀ ਅਗਲੇ ਆਉਣ ਵਾਲੇ ਸਮੇਂ 'ਚ ਕਿਸਾਨ ਜਿਹੜੀ ਆ ਉਹ ਯੂਜ਼ ਕਰ ਸਕਦੇ, ਕਿੱਦਾਂ ਦੇ ਪਲੇਟਫਾਰਮ ਆ, ਇੰਟੈਗ੍ਰੇਸ਼ਨ ਕਿਵੇਂ ਕਰ ਸਕਦੇ ਆ। ਜੁਲਾਈ ਮਹੀਨਾ ਕੰਜ਼ਰਵੇਸ਼ਨ ਆ, ਕੰਜ਼ਰਵੇਟਿਵ ਪ੍ਰੈਕਟਿਸਿਸ ਵਾਸਤੇ। ਸੋ ਉਹਦੇ 'ਚ ਕਿੰਗਸ ਰਿਵਰ ਟਰਸਟ ਵੀ ਤੁਸੀਂ ਜ਼ਮੀਨ ਦੀ ਸੰਭਾਲ ਕਿੱਦਾਂ ਕਰਨੀ ਆ, ਜਾਂ ਜੇ ਮੰਨ ਲਓ ਜ਼ਮੀਨ ਨੂੰ ਇੱਦਾਂ ਰੱਖਣਾ ਵੀ ਉਹ ਹਮੇਸ਼ਾ ਖੇਤ ਜਾਂ ਚਰਾਂਦਾ ਜਾਂ ਗ੍ਰੇਜ਼ਿੰਗ ਲੈਂਡ, ਰੇਂਜ ਲੈਂਡ ਰਵੇ, ਡਿਵੈਲਪ ਨਾ ਹੋਵੇ, ਤੇ ਵੀ ਉਹ ਫਾਰਮਿੰਗ ਜਾਂ ਐਗਰੀਕਲਚਰਲ ਯੂਜ਼ ਵਾਸਤੇ ਹੀ ਰਵੇ। ਤੇ ਜੇ ਤੁਸੀਂ ਐਜ਼ ਅ ਫਾਰਮਸਟੈਡ ਐਗਰੀ ਟੂਰਿਜ਼ਮ ਡਿਵੈਲਪ ਕਰਨਾ ਆ, ਬਈ ਕੋਈ ਇਵੈਂਟਸ ਉੱਥੇ ਹੋਸਟ ਕਰਨੇ ਆ, ਵੀ ਲੋਕੀ ਆਉਣ, ਫਿਰਨ ਤੁਰਨ, ਇੰਜੋਏ ਕਰਨ ਐਗਰੀਕਲਚਰਲ ਪ੍ਰੈਕਟਿਸਿਸ ਸੈਟਿੰਗਸ ਦੇ ਵਿੱਚ, ਤੇ ਇੱਦਾਂ ਦਾ ਜੇ ਤੁਸੀਂ ਸੈਟਅਪ ਕਰਨਾ ਤੇ ਉਹਦੇ ਵਾਸਤੇ ਵੀ ਆ। ਅਗਸਤ ਦਾ ਮਹੀਨਾ ਸੋਇਲ ਹੈਲਥ ਨਾਲ ਰਿਲੇਟਡ ਆ। ਉਹ 'ਚ ਸੋਇਲ ਹੈਲਥ ਦੀ ਵਰਕਸ਼ਾਪ ਆ, ਤੇ ਇੱਕ ਵਰਕਸ਼ਾਪ ਕੈਲੀਫੋਰਨੀਆ ਫਾਰਮ ਬਿਊਰੋ ਮੈਂਟਰਸ਼ਿਪ ਪ੍ਰੋਗਰਾਮ ਨਾਲ ਰਿਲੇਟਡ ਵੀ ਆ। ਸੋ ਇਹ ਮੈਂਟਰਸ਼ਿਪ ਪ੍ਰੋਗਰਾਮ ਵੱਖਰੀਆਂ ਏਜੰਸੀਜ਼ ਕਰਦੀਆਂ, ਵੀ ਜਿਹੜੇ ਨਵੇਂ ਕਿਸਾਨ ਆ ਰਹੇ ਆ ਉਹਨਾਂ ਨੂੰ ਪੁਰਾਣਾ ਕੋਈ ਐਕਸਪੀਰੀਅੰਸ ਬੰਦਾ ਜਿਹੜਾ ਆ ਉਹ ਬਾਂਹ ਫੜ ਕੇ ਜਾਂ ਉਂਗਲ ਫੜ ਕੇ ਤੋਰਨ ਵਾਲਾ ਕੰਮ ਜਿਹੜਾ ਆ ਉਹ ਕਰਦੇ, ਵੀ ਹਾਂ ਵੀ ਇੱਥੇ ਆਹ ਚੀਜ਼ ਠੀਕ ਆ, ਇੱਥੇ ਆਹ ਚੀਜ਼ ਤੇ ਤੁਹਾਨੂੰ ਵਰਕ ਕਰਨ ਦੀ ਲੋੜ ਆ, ਇਹਨਾਂ ਚੀਜ਼ਾਂ ਤੇ ਤੁਹਾਨੂੰ ਰਿਸੋਰਸਿਸ ਦੀ ਜਾਣਕਾਰੀ ਦੀ ਲੋੜ ਆ, ਤੇ ਆਹ ਤੁਹਾਡਾ ਵਧੀਆ ਚੱਲ ਰਿਹਾ ਆ, ਇੱਥੇ ਤੁਹਾਨੂੰ ਇੰਪਰੂਵਮੈਂਟ ਦੀ ਲੋੜ ਹੈ, ਤੇ ਇੰਪਰੂਵਮੈਂਟ ਤੁਸੀਂ ਕਿੱਦਾਂ ਕਰਨੀ ਆ। ਸੋ ਉਹ ਮੈਂਟਰਸ਼ਿਪ ਪ੍ਰੋਗਰਾਮ, ਟ੍ਰੇਨਿੰਗ ਪ੍ਰੋਗਰਾਮ ਇੱਕ ਤਰ੍ਹਾਂ ਦਾ ਇਨਫੋਰਮਲ ਹੋ ਜਾਂਦਾ, ਵੀ ਤੁਸੀਂ ਕਿਸੇ ਦੇ ਨਾਲ ਲੱਗ ਕੇ ਚੱਲ ਕੇ ਅਗਲੇ ਦੇ ਐਕਸਪੀਰੀਐਂਸਿਸ ਤੋਂ ਸਿੱਖ ਕੇ ਆਪਣਾ ਜਿਹੜਾ ਬਿਜ਼ਨਸ ਆ ਉਹ ਵਧਾਉਂਦੇ ਜੇ। ਇੱਦਾਂ NRCS ਦੀ ਵੀ ਰੀਜਨਰੇਟਿਵ ਪਾਇਲਟ ਪ੍ਰੋਗਰਾਮ ਦੀ ਵੀ ਵਰਕਸ਼ਾਪ ਜਿਹੜੀ ਆ ਅਗਸਤ ਤੱਕ ਸਕੈਜੂਲਡ ਹੈ। ਸੋ ਜ਼ਰੂਰ ਰਜਿਸਟਰ ਕਰ ਲਓ ਜੀ, ਤਾਂ ਜੋ ਇਹਨਾਂ ਨੂੰ ਵੀ ਪਤਾ ਹੋਵੇ, ਤੇ ਤੁਸੀਂ ਵੀ ਜਾ ਕੇ ਦੇਖ ਲਓ ਵੀ ਕਿੱਥੇ ਕਿੱਥੇ ਤੁਹਾਡੇ ਕੰਮ ਦੇ ਜਿਹੜੇ ਆ ਇਹ ਟੌਪਿਕ ਹੈਗੇ ਆ, ਤੇ ਤੁਸੀਂ ਉਹਨਾਂ ਦਾ ਜਿਹੜਾ ਉਹ ਲਾਹਾ ਲੈ ਸਕੋ। ਐਕਸਪੀਰੀਅੰਸ ਦਾ ਮਤਲਬ ਤਾਂ ਇਹੀ ਹੁੰਦਾ ਹੈ ਡਾਕਟਰ ਸਾਹਿਬ, ਵੀ ਚਲੋ ਬੰਦੇ ਨੇ ਜਿੱਥੇ ਗੱਚ ਖਾਧੀ ਆ, ਜਿੱਥੇ ਥੋੜਾ ਜਿਹਾ ਧੱਕਾ ਲੱਗਾ ਆ, ਵੀ ਉਹ ਗਲਤੀਆਂ ਤੋਂ ਬੰਦਾ ਸਿੱਖਦਾ ਇੱਕ ਦੂਜੇ ਦੀਆਂ। ਜ਼ਰੂਰੀ ਨਹੀਂ ਵੀ ਤੁਸੀਂ ਆਪਣੀਆਂ ਤੋਂ ਹੀ ਸਿੱਖੋ, ਦੂਸਰੇ ਦੀਆਂ। ਫਾਇਦਾ ਇਹੀ ਹੈ ਨਾ, ਜਦੋਂ ਕਮਿਊਨਿਟੀ 'ਚ ਤੁਸੀਂ ਕਰਦੇ ਆ, ਨਾਲੇ ਟਾਈਮ ਬਚਦਾ ਆ।
ਬਾਕੀ ਇਹ ਪ੍ਰੋਜੈਕਟ ਜਿਹੜਾ ਸਾਡਾ ਪਹਿਲਾਂ ਸ਼ੁਰੂਆਤ 'ਚ ਤਾਂ 33 ਕਾਉਂਟੀਜ਼ ਜਿਹੜੀਆਂ ਸੈਂਟਰਲ ਵੈਲੀ ਦੀਆਂ ਉਹਨਾਂ ਵਾਸਤੇ ਸੀਗਾ, ਪਰ ਹੁਣ ਸਾਡੇ ਕੋਲ LA ਸੈਨ ਡਿਏਗੋ ਤੱਕ ਤੋਂ ਵੀ ਫਾਰਮਰਸ ਜਿਹੜੇ ਆ ਆਊਟਰੀਚ ਇੱਦਾਂ ਦੀ ਹੋਈ ਹੈ, ਤੁਸੀਂ ਅੱਗੇ ਪੁੱਛ ਰਹੇ ਸੀਗੇ ਵੀ ਉਹ ਉੱਥੇ ਤੱਕ ਪ੍ਰੋਗਰਾਮ ਬਾਰੇ ਜਾਣਕਾਰੀ ਪਹੁੰਚੀ ਆ ਤੇ ਉਹ ਆਉਂਦੇ ਨੇ, ਉਹ ਆਨਲਾਈਨ ਅਟੈਂਡ ਕਰਦੇ ਆ ਤੇ ਉਹ ਇਹਨਾਂ ਕਲਾਸਿਸ ਦਾ ਫਾਇਦਾ ਲੈ ਰਹੇ ਆ। ਕਹਿਣ ਨੂੰ ਬਿਗਨਿੰਗ ਫਾਰਮਰਸ ਐਂਡ ਰੈਂਚਰਸ ਵਾਸਤੇ ਵੀ ਆ, ਪਰ ਅਸੀਂ ਕਿਸੇ ਨੂੰ ਨਾ ਨਹੀਂ ਕੀਤੀ ਵੀ ਅਸੀਂ ਤੇ ਜਦੋਂ ਕਲਾਸ ਲਾਉਣੀ ਆ ਤੇ ਜਿਹੜਾ ਮਰਜ਼ੀ ਆ ਕੇ ਬਹਿ ਜਾਵੇ। ਹਾਂਜੀ, ਨਹੀਂ ਚਲੋ ਵਧੀਆ, ਬਿਲਕੁਲ। ਤੇ ਡਾਕਟਰ ਰਿਆਰ, ਹੁਣ ਆਪਾਂ ਅਗਲੇ ਟੌਪਿਕ ਵੱਲ ਨੂੰ ਜਿਹੜਾ ਵੱਧਦੇ ਹਾਂ, ਸੋਇਲ ਹੈਲਥ ਨੂੰ ਲੈ ਲਓ ਜਾਂ ਨਿਊਟਰੀਐਂਟ ਮੈਨੇਜਮੈਂਟ ਨੂੰ ਜਿਹੜਾ ਉਹ ਲੈ ਕੇ। ਇਸ ਵਾਰੀ ਵੀ ਜਿਹੜਾ ਮੌਸਮ ਆ ਉਹ ਬੜਾ ਉੱਤੇ ਥੱਲੇ ਜਿਹੜਾ ਉਹ ਚੱਲ ਰਿਹਾ, ਉੱਦਾਂ ਨਿੱਠ ਕੇ ਗਰਮੀ ਉਨੀ ਪੈ ਨਹੀਂ ਰਹੀ ਜਿੰਨੀ ਪੈਣੀ ਚਾਹੀਦੀ ਆ। ਸੋ ਗਰਮੀ ਵਾਲੀਆਂ ਜਿਹੜੀਆਂ ਫਸਲਾਂ ਆ ਉਹਨਾਂ ਉੱਤੇ ਵੀ ਅਸਰ ਪੈ ਰਿਹਾ ਹੋਊਗਾ, ਪਰ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਚੀਜ਼ ਜਿਹੜੀ ਸਾਰਿਆਂ 'ਚ ਕਾਮਨ ਆ, ਮੌਸਮ ਦੀ ਤਬਦੀਲੀ ਤਾਂ ਰਹਿਣੀ, ਜਿਹੜੀ ਸੋਇਲ ਆ ਜਿੱਥੇ ਉਹ ਲਾਉਣਾ ਆ ਉਹਦੇ ਵਿੱਚ ਜਿਹੜੇ ਨਿਊਟਰੀਐਂਟਸ ਦੀ ਜਿਹੜੀ ਘਾਟ ਵਾਧ ਆ ਉਹ ਤੁਸੀਂ ਫਿਰ ਵੀ ਕੰਟਰੋਲ ਕਰ ਸਕਦੇ ਆ, ਉਹਦੇ ਉੱਤੇ ਕਾਫੀ ਅਸਰ ਹੁੰਦਾ। ਸੋ ਥੋੜਾ ਜਿਹਾ ਸੋਇਲ ਦੇ ਬਾਰੇ, ਪਲਾਂਟ ਨਿਊਟਰੀਐਂਟਸ ਤੇ ਸੋਇਲ ਨਿਊਟਰੀਐਂਟਸ ਦੇ ਬਾਰੇ ਥੋੜੀ ਜਾਣਕਾਰੀ ਦਿਓ। ਹਾਂਜੀ, ਆਪਾਂ ਸੋਇਲ ਤੇ ਨਿਊਟਰੀਐਂਟ ਮੈਨੇਜਮੈਂਟ ਨੂੰ ਲੈ ਕੇ ਥੋੜਾ ਜਿਹਾ ਬੇਸਿਕਸ ਤੋਂ ਸ਼ੁਰੂ ਕਰਦੇ ਆ, ਬੈਕ ਟੂ ਦ ਬੇਸਿਕਸ, ਕਿਉਂਕਿ ਇਹ ਜਿਹੜੀ ਜਾਣਕਾਰੀ ਆ ਇਹਦੇ ਬੇਸਿਕਸ ਜਿਹੜੇ ਆ ਉਹ ਸਾਰਿਆਂ ਵਾਸਤੇ ਐਪਲੀਕੇਬਲ ਆ। ਭਾਵੇਂ ਕਿਸੇ ਨੇ ਗਮਲੇ 'ਚ ਕੋਈ ਬੂਟਾ ਲਾਇਆ ਆ ਤੇ ਭਾਵੇਂ 2 ਮਰਲਿਆਂ 'ਚ ਲਾਈ ਆ ਤੇ ਭਾਵੇਂ 40 ਕਿੱਲੇ ਆ ਤੇ ਭਾਵੇਂ 400 ਕਿੱਲਾ ਆ ਜੀ। ਸੋ ਇਹ ਨਿਊਟਰੀਐਂਟ ਮੈਨੇਜਮੈਂਟ ਦੇ ਜਿਹੜੇ ਕਨਸੈਪਟ ਆ ਇਹ ਸਾਰਿਆਂ ਹਰ ਥਾਂ ਤੇ ਐਪਲੀਕੇਬਲ ਆ। ਸੋ ਬੂਟੇ ਨੂੰ ਵਧਣ ਫੁੱਲਣ ਵਾਸਤੇ ਜਿਹੜੀਆਂ 3-4 ਚੀਜ਼ਾਂ ਚਾਹੀਦੀਆਂ, ਹਵਾ ਚਾਹੀਦੀ ਆ, ਹਵਾ 'ਚ ਉਹਨੇ ਕਾਰਬਨ ਡਾਈਆਕਸਾਈਡ ਲੈਣੀ ਹੁੰਦੀ ਆ, ਪਾਣੀ ਚਾਹੀਦਾ, ਲਾਈਟ ਚਾਹੀਦੀ ਆ, ਧੁੱਪ ਤੇ ਟੈਂਪਰੇਚਰ ਸਹੀ ਚਾਹੀਦਾ ਆ, ਤੇ ਬਾਕੀ ਉਹਨੂੰ ਮਿੱਟੀ 'ਚੋਂ ਪਾਣੀ ਦੇ ਨਾਲ ਐਬਜ਼ੌਰਬ ਕਰਨੇ ਹੁੰਦੇ ਉਹਨੇ ਨਿਊਟਰੀਐਂਟਸ, ਤੱਤ ਉਹਨੇ ਖਿੱਚਣੇ ਆ। ਸੋ ਉਹ ਖੁਰਾਕੀ ਤੱਤਾਂ ਤੇ ਆਪਾਂ ਬਾਅਦ 'ਚ ਆਉਂਦੇ ਹਾਂ 2 ਮਿੰਟ 'ਚ, ਪਰ ਪਹਿਲਾਂ ਜਿਹੜਾ ਜਦੋਂ ਬੂਟਾ ਗਰੋ ਕਰਦਾ ਆ ਜੀ, ਉਹਦੇ ਵਿੱਚੋਂ ਜਦੋਂ ਪੂਰਾ ਉਹ ਕੋਈ ਐਨੂਅਲ ਫਸਲ ਜਿਹੜੀ ਸਾਲਾਨਾ ਫਸਲ ਆ, ਜਦੋਂ ਉਹ ਹਾਰਵੈਸਟ ਸਟੇਜ ਤੱਕ ਪਹੁੰਚ ਜਾਂਦੀ, ਮੱਕੀ ਆ ਮੰਨ ਲਓ, ਸਵੀਟ ਕਾਰਨ ਦੀ ਐਗਜ਼ਾਮਪਲ ਤੁਸੀਂ ਲਾ ਲਓ ਵੀ ਜਦੋਂ ਛੱਲੀ ਤੋੜਨ ਵਾਲੀ ਸਟੇਜ ਤੱਕ ਪਹੁੰਚਦੀ ਆ, ਉਸ ਸਟੇਜ ਤੇ ਉਹਦਾ ਜਿੰਨਾ ਕੁ ਭਾਰ ਹੁੰਦਾ ਆ, ਇਨ ਜਨਰਲ 70 ਤੋਂ 80% ਉਹਦਾ ਭਾਰ ਪਾਣੀ ਦਾ ਹੀ ਆ ਵਿੱਚ ਉਹਦੇ। ਸੋ ਇੰਨਾ ਜ਼ਿਆਦਾ ਪਾਣੀ ਬੂਟੇ ਨੂੰ ਚਾਹੀਦਾ ਆ। ਸੋ ਪਾਣੀ ਉਹਨੇ ਬੂਟੇ ਦੇ ਵਿੱਚ ਵੀ ਹੁੰਦਾ ਤੇ ਹਰ ਰੋਜ਼ ਉਹਨੇ ਪਾਣੀ ਉਡਾਉਣਾ ਵੀ ਆ ਵਾਸ਼ਪੀਕਰਨ ਨਾਲ, ਜਿਹਨੂੰ ਐਪੋ ਟਰਾਂਸਪੀਰੇਸ਼ਨ ਕਹਿੰਦੇ ਨੇ। ਸੋ ਬੂਟਾ ਆਪਣੀ ਲੋੜ ਤੋਂ ਕਿਤੇ ਵੱਧ ਪਾਣੀ ਜ਼ਮੀਨ ਚੋਂ ਖਿੱਚਦਾ ਤੇ ਉਹਦਾ ਕਹਿ ਲਓ 90 ਤੋਂ 95% ਪਾਣੀ ਹਵਾ 'ਚ ਚਲ ਜਾਂਦਾ। ਅੱਛਾ, ਉਡਾ ਦਿੰਦਾ। ਹਾਂਜੀ, ਤੇ ਉਹਨੇ ਐਨੂਅਲ ਬੇਸਿਸ ਜਿੰਨਾ ਉਹਨੇ ਸਾਰਾ ਸਾਲ 'ਚ ਸਾਰੇ ਸੀਜ਼ਨ 'ਚ ਪਾਣੀ ਚੁੱਕਿਆ, ਉਹਦਾ 1% ਜਿਹੜਾ ਪਾਣੀ ਦਾ ਜਿਹੜੀ ਵਿੱਚੋਂ ਹਾਈਡਰੋਜਨ ਹੈ ਕਿ ਨਹੀਂ, ਕਿਉਂਕਿ ਆਕਸੀਜਨ ਵੀ ਬਾਹਰ ਚਲੀ ਜਾਂਦੀ ਆ, ਪਾਣੀ ਨੂੰ ਤੋੜਦਾ ਬੂਟਾ ਫੋਟੋਸਿੰਥੇਸਿਸ ਨਾਲ, ਜਿਹਨੂੰ ਪ੍ਰਕਾਸ਼ ਸੰਸਲੇਸ਼ਣ ਕਹਿ ਦਿੰਦੇ ਆਪਾਂ ਪੰਜਾਬੀ 'ਚ। ਸੋ ਉਹਦੇ ਵਾਸਤੇ ਧੁੱਪ ਚਾਹੀਦੀ ਹੈ। ਸੋ ਬੂਟੇ ਨੇ ਕੀ ਕਰਨਾ ਵੀ ਹਵਾ 'ਚੋਂ ਕਾਰਬਨ ਡਾਈਆਕਸਾਈਡ ਖਿੱਚਣੀ ਆ ਤੇ ਜ਼ਮੀਨ 'ਚੋਂ ਪਾਣੀ ਖਿੱਚਣਾ, ਪਾਣੀ ਨੂੰ ਤੋੜ ਕੇ ਉਹਦੀ ਹਾਈਡਰੋਜਨ ਤੇ ਆਕਸੀਜਨ ਅੱਡ ਕਰ ਦੇਣੀ ਆ, ਆਕਸੀਜਨ ਬਾਹਰ ਚਲ ਜਾਣੀ ਆ ਬੂਟੇ ਦੇ ਸਟੋਮਾਟਾ ਥਾਣੀ, ਪੱਤਿਆਂ ਦੇ ਜਿਹੜੇ ਸ਼ੇਕ ਹੁੰਦੇ ਉਹਨਾਂ ਥਾਣੀ, ਤੇ ਹਾਈਡਰੋਜਨ ਨੂੰ ਉਹਨੇ ਐਂਜ਼ਾਈਮਸ ਦੇ ਨਾਲ ਕਾਰਬਨ ਡਾਈਆਕਸਾਈਡ ਨਾਲ ਜੋੜ ਕੇ ਕਾਰਬੋਹਾਈਡਰੇਟ ਬਣਾ ਜਿਹੜੀ ਸ਼ੂਗਰ ਬਣਦੀ ਆ, ਤੇ ਉਸੇ ਸ਼ੂਗਰ ਤੋਂ ਬੂਟੇ ਨੇ ਉਹਨੂੰ ਗਾਂ ਤੋਂ ਗਾਂ ਹੋਰ ਉਹਨੂੰ ਐਜ਼ ਅ ਰॉ ਮਟੀਰੀਅਲ ਵਰਤ ਕੇ ਤੇ ਸਾਰਾ ਬੂਟੇ ਦਾ ਜਿਹੜਾ ਸਟਰਕਚਰ ਆ ਕਿ ਨਹੀਂ, ਉਹਦਾ weight ਉਹ ਬਣਦਾ ਆ। ਮੇਨ ਕਾਰਬਨ ਤੇ ਹਾਈਡਰੋਜਨ ਦਾ ਭਾਰ ਆ, ਕਾਰਬਨ, ਹਾਈਡਰੋਜਨ ਤੇ ਆਕਸੀਜਨ ਤਾਂ ਬਾਹਰ ਛੱਡਤੀ ਨਾ ਜ਼ਿਆਦਾ, ਨਹੀਂ ਉਹ ਕਾਰਬਨ ਡਾਈਆਕਸਾਈਡ ਤੋਂ ਆਈ ਨਾ, ਕਿਉਂਕਿ ਉਹ 'ਚ ਵੀ ਕਾਰਬਨ ਤੇ ਆਕਸੀਜਨ ਹੈ ਨਾ। ਸੋ ਕਾਰਬਨ ਡਾਈਆਕਸਾਈਡ ਆਈ ਤੇ ਵਿੱਚ ਹਾਈਡਰੋਜਨ ਐਡ ਕੀਤੀ ਪਾਣੀ ਵਾਲੀ, ਤੇ ਆਕਸੀਜਨ ਜਿਹੜੀ ਪਾਣੀ ਵਾਲੀ ਸੀ ਉਹ ਬਾਹਰ ਛੱਡਤੀ। ਤੇ ਇਦਾਂ ਪਹਿਲਾਂ ਪਾਣੀ ਅੰਦਰ ਸੋਖਿਆ। ਸੋ ਜਦੋਂ ਬਨਸਪਤੀ ਹਰੀ ਹੁੰਦੀ ਆ ਉਦੋਂ 'ਚ ਸਭ ਤੋਂ ਜ਼ਿਆਦਾ ਭਾਰ ਪਾਣੀ ਦਾ ਹੀ ਹੁੰਦਾ ਆ। ਠੀਕ ਹੈ ਜੀ। ਕਈਆਂ 'ਚ 55% ਤੋਂ ਲੈ ਕੇ 95% ਤੱਕ ਜਿਹੜਾ weight ਆ ਫਰੈਸ਼ weight ਬੇਸਿਸ ਤੇ ਉਹ ਪਾਣੀ ਹੁੰਦਾ। ਸੋ ਉਸੇ ਮੱਕੀ ਦੇ ਬੂਟੇ ਦੀ ਐਗਜ਼ਾਮਪਲ ਦੀ ਗੱਲ ਕਰਦੇ, ਜੇ ਉਹਨੂੰ ਆਪਾਂ ਸੁਕਾ ਦਈਏ ਤੇ ਉਹ 'ਚੋਂ ਪਾਣੀ ਨਿਕਲ ਗਿਆ ਤੇ ਉਹਦਾ ਜਿਹੜਾ ਡਰਾਈ weight ਆ ਉਹ 'ਚ ਜਿਹੜਾ 90% ਡਰਾਈ weight ਆ ਉਹ 3 ਐਲੀਮੈਂਟਸ ਦਾ ਬਣਿਆ ਆ, ਕਾਰਬਨ, ਹਾਈਡਰੋਜਨ ਤੇ ਆਕਸੀਜਨ, ਜਿਹੜੀ ਕਿ ਹਵਾ ਤੇ ਪਾਣੀ 'ਚੋਂ ਹੀ ਆਏ। ਬਾਕੀ ਜਿਹੜਾ 10% ਆ ਉਹ ਮਿਨਰਲ ਕੰਪੋਨੈਂਟ ਆ ਔਨ ਐਨ ਐਵਰੇਜ, ਤੇ ਉਹਦੇ ਵਿੱਚ ਜਿਹੜੇ ਮਿਨਰਲਸ ਦੀ ਗੱਲ ਆਉਂਦੀ ਆ, ਜਿਹੜੇ ਖੁਰਾਕੀ ਤੱਤ ਜਿਹੜੇ ਆਉਂਦੇ ਉਹ ਡਰਾਈ weight ਬੇਸਿਸ 10% ਨੇ ਬੂਟੇ ਦੇ ਸਿਰਫ। ਹਾਂਜੀ, ਪਰ ਉਹ ਜ਼ਰੂਰੀ ਨੇ। ਜ਼ਰੂਰੀ ਇਸ ਕਰਕੇ ਨੇ ਕਿਉਂਕਿ ਉਹਨਾਂ ਵਿੱਚੋਂ ਕਿਸੇ ਇੱਕ ਦੀ ਵੀ ਜੇ ਘਾਟ ਹੋ ਜਾਂਦੀ ਆ ਨਾ ਤੇ ਬੂਟੇ ਦਾ ਲਾਈਫ ਸਾਈਕਲ ਨਹੀਂ ਪੂਰਾ ਹੁੰਦਾ। ਉਹਦੇ ਡੈਫੀਸ਼ੀਐਂਸੀ ਸਿੰਪਟਮਸ ਜਾਂ ਉਹਦੇ ਥੋੜ ਦੇ ਨਿਸ਼ਾਨ ਆਉਣਗੇ ਤੇ ਉਹਦਾ ਵਾਧਾ ਵੀ ਘਟੂਗਾ, ਗਰੋਥ ਵੀ ਰੁਕੂਗੀ ਤੇ ਉਹਦਾ ਲਾਈਫ ਸਾਈਕਲ ਛੇਤੀ ਖਤਮ ਹੋ। ਬੜਾ ਫਾਈਨ ਬੈਲੈਂਸ ਜਿਹੜਾ ਬਣਾਉਣਾ ਹੁੰਦਾ, ਮਤਲਬ ਹਰੇਕ ਜਿਹੜੇ ਮਿਨਰਲ ਐਲੀਮੈਂਟ ਆ ਕਿ ਨਹੀਂ 16 ਜਿਹੜੇ ਨੇ ਉਹਨਾਂ ਦੀ ਐਡਿਕੁਏਟ
ਅਵੇਲੇਬਿਲਿਟੀ ਹੋਣੀ ਚਾਹੀਦੀ ਹੈ। ਵੀ ਉਹ ਰੇਂਜ ਦੇ ਵਿੱਚ ਰਹਿਣ। ਹਾਂਜੀ, ਨਾ ਉਹ ਡੈਫੀਸ਼ੀਐਂਟ ਹੋਣ, ਨਾ ਉਹ ਟੌਕਸਿਕ ਹੋਣ। ਸੋ ਇਹ ਓਵਰਵੈਲਮ ਵੀ ਹੋ ਜਾਂਦਾ ਆ, ਤੇ ਉਸ ਤਰੀਕੇ ਦੇ ਨਾਲ ਵੀ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਆ। ਸੋ ਇਹ ਜਿਹੜੀ ਇਹ ਚੀਜ਼ਾਂ ਆ, ਇਹਨਾਂ ਨੇ ਖਿੱਚੀਆਂ, ਇਹ ਚੀਜ਼ ਬਣਾਈ, ਕਾਰਬੋਹਾਈਡਰੇਟਸ ਬਣਾਏ, ਜਿਹੜੇ ਕਿ ਬਾਅਦ ਚ ਇਵੈਂਚੁਅਲੀ ਆਪਾਂ ਕੰਜ਼ਿਊਮ ਕਰਦੇ ਹਾਂ ਸਾਰੀਆਂ ਚੀਜ਼ਾਂ ਫਰੂਟ ਦੇ ਰੂਪ ਦੇ ਵਿੱਚ, ਤੇ ਉਹਨੂੰ ਬਣਾ ਕੇ ਚਾਹੇ ਸਬਜ਼ੀ ਦੇ ਰੂਪ ਚ ਜਿੱਦਾਂ ਵੀ ਆਪਾਂ ਉਹ ਛਕਦੇ ਹਾਂ, ਉਹ ਸਾਰੀਆਂ ਚੀਜ਼ਾਂ ਆਉਂਦੀਆਂ। ਸੋ ਇਹ ਮੇਨ ਜਿਹੜੀ ਖੇਡ ਆ, ਕਿਉਂਕਿ ਕਾਰਬਨ ਡਾਈਆਕਸਾਈਡ ਵੀ ਬਥੇਰੀ ਆ, ਹਾਈਡਰੋਜਨ, ਚਲੋ ਪਾਣੀ ਆਪਾਂ ਲਾਉਂਦੇ ਹੀ ਆ, ਉਹ ਵੀ ਉਹਨਾਂ ਨੂੰ ਜਿਹੜਾ ਉਹ ਮਿਲ ਹੀ ਜਾਂਦਾ ਆ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਮਿਲ ਜਾਂਦੀਆਂ, ਬਾਕੀ ਜਿਹੜੇ ਤੱਤ ਆ ਉਹਨਾਂ ਨੂੰ ਹੁਣ ਪੂਰੀਆਂ ਕਰ। ਹਾਂਜੀ, ਉੱਥੇ 10% ਦੇ ਉੱਤੇ ਹੁਣ ਉੱਥੇ ਆ ਰਹੇ ਗੱਲ। ਹਾਂਜੀ, ਸੋ ਕਾਰਬਨ, ਹਾਈਡਰੋਜਨ, ਆਕਸੀਜਨ, ਇਹਨਾਂ ਨੂੰ ਸਟਰਕਚਰਲ ਐਲੀਮੈਂਟਸ ਕਹਿੰਦੇ ਆ, ਕਿਉਂਕਿ ਬੂਟੇ ਦਾ ਜਿਹੜਾ ਸਟਰਕਚਰ ਹੈ, ਜਿਹੜਾ ਢਾਂਚਾ ਹੈ, ਉਹ ਇਹਨਾਂ ਦਾ 90% ਇਹਨਾਂ ਨੂੰ ਮੈਕਰੋ ਨਿਊਟ੍ਰੀਐਂਟਸ ਕਹਿ ਦਿੰਦੇ ਆ। ਸਟਰਕਚਰਲ ਐਲੀਮੈਂਟ ਮੈਕਰੋ ਤੋਂ ਵੀ ਉੱਤੇ ਆ, ਠੀਕ ਹੈ, ਕਿਉਂਕਿ ਜਿਹੜੇ ਮੈਕਰੋ ਮਾਈਕਰੋ ਰਲ ਕੇ 10% ਬਣਦੇ ਆ, ਇਹ ਇਕੱਲੇ ਹੀ 90% ਨੇ। 90%। ਸੋ ਇਸ ਕਰਕੇ ਇਹਨਾਂ ਨੂੰ ਸਟਰਕਚਰਲ ਐਲੀਮੈਂਟਸ ਕਹਿੰਦੇ ਆ, ਤੇ ਬਾਇਓਸਫੀਅਰ ਤੋਂ, ਵਾਤਾਵਰਣ ਤੋਂ ਮਿਲਦੇ ਆ। ਅਸੀਂ ਕਦੇ ਕਾਰਬਨ ਵਾਲੀ ਜਾਂ ਹਾਈਡਰੋਜਨ ਵਾਲੀ ਖਾਦ ਨਹੀਂ ਨਾ ਸੁਣੀ। ਨਹੀਂ, ਸਹੀ ਗੱਲ, ਲੋੜ ਨਹੀਂ ਪੈਂਦੀ। ਹਾਂਜੀ, ਸੋ ਕਿਉਂਕਿ ਇਹ ਚੀਜ਼ਾਂ, ਇਹ ਤਿੰਨੇ ਐਲੀਮੈਂਟ ਜਿਹੜੇ ਆ, ਇਹ ਬੂਟਾ ਆਪਣੇ ਵਾਤਾਵਰਣ ਚੋਂ ਲੈਂਦਾ ਆ। ਠੀਕ ਹੈ। ਸੋ ਇਹਨਾਂ ਨੂੰ ਇਸੇ ਕਰਕੇ ਸਟਰਕਚਰਲ ਐਲੀਮੈਂਟਸ ਕਹਿੰਦੇ ਆ। ਤੇ ਇਹ ਮੈਂ ਥੋੜਾ ਮਿੱਟੀ ਦੀ ਵੀ ਗੱਲ ਕਰ ਦਿੰਦਾ। ਹਾਂਜੀ, ਸੋ ਮਿੱਟੀ 'ਚ 3 ਚੀਜ਼ਾਂ ਮਿਨਰਲ ਫ੍ਰੈਕਸ਼ਨ ਗਿਣੀਆਂ ਜਾਂਦੀਆਂ, ਸੈਂਡ, ਸਿਲਟ ਤੇ ਕਲੇ। ਸੋ ਸੈਂਡ ਪਾਰਟੀਕਲਸ ਥੋੜੇ ਵੱਡੇ ਹੁੰਦੇ ਆ, ਸਿਲਟ ਉਹ ਤੋਂ ਛੋਟੇ ਹੁੰਦੇ, ਤੇ ਕਲੇ ਵਾਲੇ ਸਭ ਤੋਂ ਬਰੀਕ ਹੁੰਦੇ ਆ। ਸੋ 3 ਇਹ ਚੀਜ਼ਾਂ ਹੋ ਗਈਆਂ ਠੋਸ ਤੱਤ। ਚੌਥਾ ਜਿਹੜਾ ਆ, ਉਹ ਹੈਗਾ ਆਰਗੈਨਿਕ ਮੈਟਰ, ਜੈਵਿਕ ਮਾਦਾ। ਉਹ ਕਈਆਂ ਜ਼ਮੀਨਾਂ 'ਚ ਤੇ ਬਹੁਤ ਥੋੜਾ, ਆਪਣੇ ਇੱਥੇ ਤਾਂ 0.5% ਦੇ ਕਰੀਬ ਵੀ ਆ, ਕਈਆਂ 'ਚ ਬਹੁਤ ਜ਼ਿਆਦਾ ਆ, 5% ਤੱਕ ਵੀ ਆ। ਉਸ ਤੋਂ ਇੱਥੇ ਕੈਲੀਫੋਰਨੀਆ ਚ ਨਹੀਂ ਲੱਭਦਾ, ਇੰਨੀ ਗਰਮੀ 'ਚ ਨਹੀਂ ਹੁੰਦਾ ਉਹ। ਅੱਛਾ, ਹਾਂ, ਉਹ ਠੰਡੇ ਥਾਵਾਂ ਤੇ, ਜਿੱਦਾਂ ਮਿਨੇਸੋਟਾ, ਨਾਰਥ ਡਕੋਟਾ ਜਾਂ ਮਿਡ ਵੈਸਟਰਨ ਫੀਲਡ ਜਿਹੜੇ ਆ, ਉੱਥੇ 3, 4, 5 ਤੱਕ ਚੱਲ ਜਾਂਦਾ ਆ। ਓਕੇ, ਠੀਕ ਆ। ਫਲੋਰੀਡਾ ਦੇ ਵਿੱਚ ਆਰਗੈਨਿਕ ਸੋਇਲਸ ਵੀ ਇਦਾਂ ਦੀਆਂ ਹੈਗੀਆਂ, ਜਿੱਥੇ 50-55% ਆ। ਓ ਵਾਓ। ਤੇ ਕਈ ਜਿਹੜੀਆਂ ਪੀਟ ਸੋਇਲਸ ਆ ਜਾਂ ਬੌਗਸ ਆ, ਉੱਥੇ 90% ਤੱਕ ਵੀ ਆਰਗੈਨਿਕ ਮੈਟਰ ਹੀ ਹੈ। ਓਕੇ, ਸੋ ਸਾਰਾ ਜਿੱਦਾਂ ਕੋਲੇ ਵਾਲਾ ਹਿਸਾਬ ਹੀ ਆ, ਵੀ ਉੱਪਰ ਰਹਿ ਗਿਆ ਤੇ ਪਿਓਰਲੀ ਆਰਗੈਨਿਕ ਮੈਟਰ ਹੈ। ਉਹ 'ਚ ਵੀ ਕਾਰਬੋਹਾਈਡਰੇਟਸ ਹੀ ਨੇ ਇਹ ਸਾਰੇ। ਸੋ ਮਿੱਟੀ ਆਮ ਜਿਹੜੀ ਆਪਾਂ ਖੇਤਾਂ 'ਚ ਮਿੱਟੀ ਦੀ ਗੱਲ ਕਰਦੇ ਹਾਂ, ਸੈਂਡ, ਸਿਲਟ, ਕਲੇ, ਤੇ ਚੌਥਾ ਹੋ ਗਿਆ ਆਰਗੈਨਿਕ ਮੈਟਰ। ਹਾਂਜੀ, ਇਹ ਤੇ ਹੋ ਗਿਆ ਸੋਲਿਡ ਫ੍ਰੈਕਸ਼ਨ। ਫਿਰ ਆ ਜਾਂਦਾ ਲਿਕੁਇਡ ਫੇਜ਼, ਜਿਹੜਾ ਉਹਦੇ ਵਿੱਚ ਪਾਣੀ ਆ, ਤੇ ਪਾਣੀ ਦੇ ਵਿੱਚ ਘੁਲੇ ਹੋਏ ਸਾਰੇ ਤੱਤ ਨੇ। ਤੇ ਤੀਜਾ ਆ ਜਾਂਦਾ ਆ ਗੈਸ਼ੀਅਸ ਫੇਜ਼, ਜਿਹੜੀ ਹਵਾ ਆ, ਏਰੇਸ਼ਨ। ਕਿਉਂਕਿ ਅਸੀਂ ਲਗਾਤਾਰ ਮਿੱਟੀ 'ਚ ਪਾਣੀ ਖੜਾ ਕਰ ਛੱਡੀਏ, ਤੇ ਉਹ ਪਾਣੀ ਹਵਾ ਨੂੰ ਡਿਸਪਲੇਸ ਕਰ ਦਿੰਦਾ, ਜੜ੍ਹਾਂ ਨੂੰ ਹਵਾ ਨਹੀਂ ਮਿਲਦੀ, ਡੁੱਬ ਜਾਂਦੀ, ਤੇ ਬੂਟਾ ਮਰ ਜਾਂਦਾ। ਝੋਨੇ ਤੋਂ ਇਲਾਵਾ ਹੋਰ ਕੋਈ ਮੇਨ ਫਸਲ ਇਦਾਂ ਦੀ ਨਹੀਂ ਹੈਗੀ ਜਿਹੜੀ ਖਲੋਤੇ ਪਾਣੀ 'ਚ ਸਰਵਾਈਵ ਕਰ ਜਾਏ। ਬਾਕੀ ਸਾਰੀਆਂ ਫਸਲਾਂ ਨੂੰ ਏਰੇਸ਼ਨ ਚਾਹੀਦੀ ਆ। ਸੋ ਸੋਲਿਡ, ਲਿਕੁਇਡ ਤੇ ਗੈਸ, ਇਹ 3 ਚੀਜ਼ਾਂ ਮਿਲ ਕੇ ਸੋਇਲ ਦਾ ਜਿਹੜਾ ਸਾਰਾ ਇੰਟਰਫੇਸ ਬਣਾਉਂਦੀਆਂ ਆ। ਉਹਦੇ ਵਿੱਚ ਸੈਂਡ, ਸਿਲਟ ਤੇ ਕਲੇ ਤੇ ਆਰਗੈਨਿਕ ਮੈਟਰ ਦਾ ਕੰਟੈਂਟ ਤੇ ਇਹਨਾਂ ਦੀ ਪ੍ਰੋਪੋਰਸ਼ਨੈਲਿਟੀ ਜਿਹੜੀ ਆ, ਉਹ ਡਿਟਰਮਿਨ ਕਰਦੀ ਆ ਵੀ ਸੋਇਲ ਦੇ ਵਿੱਚ ਕਿਹੜੇ ਨਿਊਟ੍ਰੀਐਂਟਸ ਨੂੰ ਸੋਖਣ ਦੀ ਕਿੰਨੀ ਸ਼ਕਤੀ ਆ। ਤੇ ਜਿੰਨਾ ਆਰਗੈਨਿਕ ਮੈਟਰ ਕੰਟੈਂਟ ਵੱਧ ਹੋਊਗਾ, ਉਹਨਾਂ ਉਹ ਸਪੰਜ ਵਾਂਗੂ ਕੰਮ ਕਰਦਾ, ਪਾਣੀ ਨੂੰ ਤੇ ਮਿਨਰਲਸ ਨੂੰ ਸੋਖ ਕੇ ਤੇ ਅਵੇਲੇਬਲ ਬਣਾਉਣ, ਅਬਜ਼ੌਰਬ ਈਜ਼ੀ ਹੋ ਜਾਂਦਾ। ਹਾਂਜੀ, ਸੋ ਉਹ 'ਚ ਇੱਕ ਤੇ ਰਿਜ਼ਰਵ ਜ਼ਿਆਦਾ ਹੁੰਦਾ। ਸੋ ਉਸੇ ਆਰਗੈਨਿਕ ਮੈਟਰ ਚੋਂ ਤੇ ਮਿਨਰਲ ਚੋਂ ਮਿਨਰਲਾਈਜ਼ ਹੋ ਕੇ, ਮਿਨਰਲ ਕੰਪੋਨੈਂਟ ਚੋਂ ਨਿਊਟ੍ਰੀਐਂਟਸ ਜਿੰਨੇ ਵੀ ਆ ਮਿਨਰਲਾਈਜ਼ ਹੋ ਕੇ ਬੂਟੇ ਨੂੰ ਮਿਲਦੇ ਆ ਸੋਲੂਸ਼ਨ ਦੇ ਫਾਰਮ 'ਚ। ਤੇ ਬੂਟਾ ਜਿੰਨਾ ਪਾਣੀ ਵੱਧ ਖਿੱਚੂਗਾ, ਜਿੱਦਾਂ ਗਰਮੀ ਆ ਤੇ ਇਵੈਪੋਟ੍ਰਾਂਸਪੀਰੇਸ਼ਨ ਜ਼ਿਆਦਾ ਆ, ਤੇ ਪਾਣੀ ਵੱਧ ਖਿੱਚ ਰਿਹਾ, ਤੇ ਉਹਨਾਂ ਹੀ ਉਹ ਮਿਨਰਲ ਐਲੀਮੈਂਟ ਵੀ ਬੂਟੇ 'ਚ ਵੱਧ ਜਾ ਰਹੇ ਆ, ਉਹ ਤੱਤ ਨੂੰ ਜ਼ਿਆਦਾ ਮਿਲ ਰਿਹਾ। ਪਾਣੀ ਪੀਣ ਵਾਲੀ ਗੱਲ ਇਹ ਨਾ ਵੀ ਤੁਸੀਂ ਜੇ ਲੂਣ ਲੈਣਾ, ਤੇ ORS ਜਾਂ ਸਕੰਜਵੀ 'ਚ ਲੂਣ ਘੋਲ ਕੇ ਪੀ ਲਓ, ਤੇ ਜਿੰਨਾ ਉਹ ਪਾਣੀ ਵੱਧ ਪੀਓਗੇ, ਪਾਣੀ ਦਾ ਤੁਸੀਂ ਐਕਸਕ੍ਰੀਟ ਕਰ ਦੇਣਾ, ਤੇ ਲੂਣ ਤੁਹਾਡੇ ਅੰਦਰ ਰਹਿ ਜਾਣਾ। ਉਦਾਂ ਹੀ ਬੂਟੇ ਨੇ ਪਾਣੀ ਜਿਹੜਾ ਆ, ਉਹ ਟ੍ਰਾਂਸਪਾਇਰ ਕਰ ਦੇਣਾ, ਤੇ ਮਿਨਰਲਸ ਜਿਹੜੇ ਬੂਟੇ ਦੇ ਵਿੱਚ ਰਹਿ ਜਾਣੇ। ਸੋ ਇਦਾਂ ਬੂਟਾ ਇਕੱਠੇ ਕਰ ਲੈਂਦਾ, ਕੰਸਨਟਰੇਟ ਕਰ ਲੈਂਦਾ। ਸੋ ਜੇ ਤੁਸੀਂ, ਤੁਹਾਡੇ ਬੂਟੇ ਨੂੰ ਕੋਈ ਡੈਫੀਸ਼ੀਐਂਸੀ ਦਿਸ ਰਹੀ ਆ, ਤੇ ਤੁਸੀਂ ਖਾਦ ਜ਼ਮੀਨ 'ਚ ਪਾ ਰਹੇ ਜੇ, ਪਰ ਬੱਦਲ ਆ ਜਾਂ ਠੰਡ ਆ, ਤੇ ਉਹ ਖਾਦ ਜ਼ਮੀਨ 'ਚ ਹੀ ਰਹਿ ਜਾਣੀ ਆ, ਬੂਟੇ ਦੇ ਵਿੱਚ ਨਹੀਂ ਜਾਣੀ। ਅੱਛਾ, ਕਿਉਂਕਿ ਬੂਟੇ ਨੇ ਇੰਨਾ ਪਾਣੀ ਖਿੱਚਣਾ ਹੀ ਨਹੀਂ। ਉਹ ਜਿਹੜੀ ਇਵੈਪੋਰੇਸ਼ਨ ਵਾਲੀ ਉਹ ਨਹੀਂ ਹੋਊਗੀ, ਤੇ ਫਿਰ ਉਹਨੇ ਚਿਰ ਤੱਕ ਜਾਣਾ ਨਹੀਂ। ਹਾਂਜੀ, ਉਹ ਬੂਟਾ ਪਾਣੀ ਖਿੱਚੂਗਾ, ਉਹ ਪਾਣੀ ਉਹਨੇ ਤਾਂ ਖਿੱਚਣਾ ਜਦੋਂ ਪੱਤਿਆਂ 'ਚੋਂ ਪਾਣੀ ਲੂਜ਼ ਕਰੂਗਾ। ਸੋ ਖਾਦ ਪਾਉਣੀ ਚਾਹੀਦੀ ਉਦੋਂ ਜਦੋਂ ਧੁੱਪ ਪੂਰੀ ਹੋਵੇ, ਹੈ ਜਦੋਂ ਗਰੋਇੰਗ ਕੰਡੀਸ਼ਨਸ ਫੇਵਰੇਬਲ ਹੋਣ। ਤੁਸੀਂ ਸਿੱਧਾ ਜਵਾਬ ਨਹੀਂ ਦਿੰਦੇ ਸਾਨੂੰ। ਮੈਂ ਕਿਉਂਕਿ ਤੁਸੀਂ ਜੇ ਹੁਣ ਮੈਨੂੰ ਲਿਮਿਟ ਕਰ ਦੋਗੇ ਵੀ ਧੁੱਪ ਆ, ਤੇ ਉੱਤੇ 32 ਡਿਗਰੀ ਫੈਰਨਹਾਈਟ ਟੈਂਪਰੇਚਰ ਹੋਇਆ ਪਿਆ, ਤੇ ਉੱਥੇ ਧੁੱਪ ਕੱਲੀ ਵਿਚਾਰੀ ਕੀ ਕਰੂਗੀ? ਟੈਂਪਰੇਚਰ ਵੀ ਨਾਲ ਜ਼ਰੂਰੀ, ਟੈਂਪਰੇਚਰ ਗਰਮੀ ਵੀ ਪੂਰੀ ਚਾਹੀਦੀ ਆ, ਵੀ ਉਹ ਵੀ ਪਾਣੀ ਜਿਹੜਾ ਉਹਨਾਂ ਕੰਡੀਸ਼ਨਸ ਦੇ ਵਿੱਚ ਜਦੋਂ ਗਰਮੀ ਰੁੱਤ ਦੀਆਂ ਫਸਲਾਂ ਵਾਸਤੇ ਸਹੀ ਮੌਸਮ ਆ,
ਜਾਂ ਸਰਦ ਰੁੱਤ ਦੀਆਂ ਫਸਲਾਂ ਵਾਸਤੇ ਸਹੀ ਮੌਸਮ ਹੈ। ਸਰਦੀ 'ਚ ਵੀ ਟੈਂਪਰੇਚਰ ਤਾਂ ਘੱਟ ਹੁੰਦਾ ਹੀ ਆ, ਪਰ ਜੇ ਬੱਦਲ ਲੱਗੇ, ਧੁੰਦ ਪਈ ਹੋਵੇ, ਝੜੀ ਲੱਗੀ ਹੋਵੇ ਤੇ ਬੂਟਿਆਂ ਦੀ ਗਰੋਥ ਰੁਕ ਜਾਂਦੀ ਹੈ। ਉਹ ਇਸੇ ਕਰਕੇ ਰੁਕ ਜਾਂਦੀ ਕਿਉਂਕਿ ਉਹਨਾਂ ਨੂੰ ਧੁੱਪ ਨਹੀਂ ਮਿਲਦੀ। ਧੁੱਪ ਤੋਂ ਬਿਨਾਂ ਸਾਰਾ ਕੰਮ ਨਹੀਂ, ਜਿਹੜਾ ਬਾਕੀ ਸਾਰੇ ਕੰਮ ਹੈ ਉਹ ਖਤਮ ਹੋ ਜਾਂਦੇ ਆ, ਰੁਕ ਜਾਂਦੇ। ਸੋ ਇਹ ਗੱਲਾਂ ਦਾ ਧਿਆਨ ਰੱਖਦਿਆਂ ਹੋਇਆਂ ਹੁਣ ਅੱਗੇ ਚੱਲੀਏ ਜਿਹੜੇ ਮੈਕਰੋ ਤੇ ਮਾਈਕਰੋ ਨਿਊਟਰੀਐਂਟਸ ਆਉਂਦੇ ਜੀ। ਠੀਕ ਹੈ ਜੀ। ਸੋ ਮੈਕਰੋ ਨਿਊਟਰੀਐਂਟਸ ਨੇ 6। ਇਹਨਾਂ ਨੂੰ ਮੈਕਰੋ ਇਸ ਕਰਕੇ ਕਹਿੰਦੇ ਕਿਉਂਕਿ ਥੋੜੀ ਜਿਹੀ ਜ਼ਿਆਦਾ ਮਾਤਰਾ 'ਚ ਚਾਹੀਦੇ ਆ, ਪਰ ਇਹ ਆ ਜਾ ਕੇ 10% ਹੀ ਬਣਦੇ ਡਰਾਈ ਵੇਟ ਬੇਸਿਸ ਤੇ ਸਾਰੇ ਨਿਊਟਰੀਐਂਟਸ ਜਿਹੜੇ ਉਹ ਮਿਲਾ ਕੇ 10% ਔਨ ਐਨ ਐਵਰੇਜ 10% ਡਰਾਈ ਵੇਟ ਬੇਸਿਸ। ਉਹਦੇ ਵਿੱਚੋਂ 10% ਦੇ ਵਿੱਚੋਂ ਥੋੜੇ ਜਿਹੇ ਜ਼ਿਆਦਾ ਹੁੰਦੇ। ਹਾਂਜੀ, ਇਹਨਾਂ ਦੀ ਕੁਆਂਟੀਟੀ ਥੋੜੀ ਜ਼ਿਆਦਾ ਹੁੰਦੀ ਹੈ, ਇਸ ਕਰਕੇ ਇਹਨਾਂ ਨੂੰ ਮੈਕਰੋ ਨਿਊਟਰੀਐਂਟਸ ਕਹਿੰਦੇ। ਇਹ ਹੈਗੇ ਆ ਨਾਈਟ੍ਰੋਜਨ, ਫਾਸਫੋਰਸ, ਪੋਟਾਸੀਅਮ, ਕੈਲਸ਼ੀਅਮ, ਮੈਗਨੀਜ਼ੀਅਮ ਤੇ ਸਲਫਰ, ਜਿਹਨਾਂ ਨੂੰ ਆਪਾਂ ਜੇ ਇੰਡੀਆ ਵਾਲੀ ਅੰਗਰੇਜ਼ੀ ਬੋਲਣੀ ਹੋਵੇ ਤੇ ਕੈਲਸ਼ੀਅਮ ਤੇ ਮੈਗਨੀਸ਼ੀਅਮ ਕਹਿ ਦਿੰਦੇ ਆ। ਸੋ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਤੇ ਸਲਫਰ। ਠੀਕ ਹੈ ਜੀ। ਇਹ ਹੋ ਗਏ ਮੈਕਰੋ। ਇਹ ਜ਼ਿਆਦਾਤਰ ਆਪਾਂ ਖਾਦ ਦੇ ਰੂਪ ਚ NPK ਵਾਲੀ ਖਾਦ ਤਾਂ ਸਾਰਿਆਂ ਨੇ ਜਿਹੜੀ ਉਹ ਕਮਰਸ਼ੀਅਲ ਐਗਰੀਕਲਚਰ ਚ ਅੱਜ ਦੀ ਡੇਟ ਚ ਕੋਈ ਵਿਰਲਾ ਹੀ ਫੀਲਡ ਇਦਾਂ ਦਾ ਹੋਊਗਾ ਜਿੱਥੇ ਇਹ ਤਿੰਨ ਜਾਂ ਇਹਨਾਂ ਤਿੰਨਾਂ ਦੇ ਵਿੱਚੋਂ ਦੋ ਨਹੀਂ ਪੈਂਦੇ। ਕਿਉਂਕਿ ਮਿੱਟੀ ਦੇ ਵਿੱਚ ਜਦੋਂ ਆਪਾਂ ਕੋਈ ਵੀ ਫਸਲ ਗਰੋ ਕਰਦੇ ਆ, ਉਹਦਾ ਜਿਹੜਾ ਯੀਲਡ ਪੋਟੈਂਸ਼ੀਅਲ ਆ, ਜਿੰਨਾ ਉਹ ਝਾੜ ਦੇ ਸਕਦੀ ਆ, ਉਹ ਸਭ ਤੋਂ ਪਹਿਲਾਂ ਤਾਂ ਡਿਟਰਮਿਨ ਹੁੰਦਾ ਧੁੱਪ, ਟੈਂਪਰੇਚਰ ਤੇ ਪਾਣੀ ਨਾਲ। ਜਦੋਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਗਈਆਂ, ਫਿਰ ਅੱਗੇ ਸਭ ਤੋਂ ਜ਼ਿਆਦਾ ਲੋੜ ਪੈਂਦੀ ਨਾਈਟ੍ਰੋਜਨ ਦੀ, ਕਿਉਂਕਿ ਜਿਹੜਾ ਹਰਾ ਰੰਗ ਪੱਤੇ ਦਾ ਬਣਦਾ ਆ ਕਿ ਨਹੀਂ, ਉਹ ਹੈਗਾ ਕਲੋਰੋਫਿਲ ਕਰਕੇ। ਕਲੋਰੋਫਿਲ ਪਿਗਮੈਂਟ ਹੈ ਜਿਹੜਾ ਸੂਰਜ ਦੀ ਰੋਸ਼ਨੀ ਨੂੰ ਅਬਜ਼ੌਰਬ ਕਰਕੇ ਤੇ ਫੋਟੋਸਿੰਥੇਸਿਸ ਨੂੰ ਤੋੜਦਾ। ਉਹਦਾ ਕੋਰ ਜਿਹੜਾ ਆ ਉਹ ਮੈਗਨੀਸ਼ੀਅਮ ਆ ਤੇ ਉਹਦੇ ਆਸੇ-ਪਾਸੇ 4 ਨਾਈਟ੍ਰੋਜਨ ਦੇ ਬੈਠੇ ਆ ਤੇ ਬਾਕੀ ਸਾਰੇ ਕਾਰਬੋਹਾਈਡਰੇਟਸ ਨੇ। ਸੋ ਜਦੋਂ ਨਾਈਟ੍ਰੋਜਨ ਦੀ ਡੈਫੀਸ਼ੀਐਂਸੀ ਹੁੰਦੀ ਆ, ਪੱਤਿਆਂ ਦਾ ਰੰਗ ਹਲਕਾ ਹਰਾ ਹੁੰਦਾ ਆ ਜਾਂ ਪੀਲੇ ਪੈਣ ਲੱਗ ਜਾਂਦੇ ਆ। ਉਹ ਹਰਿਆਈ ਜਿਹੜੀ ਆ ਉਹ ਉਦੋਂ ਬਣਦੀ ਜਦੋਂ ਨਾਈਟ੍ਰੋਜਨ ਪੂਰੀ ਹੋਵੇ। ਠੀਕ ਹੈ। ਦੂਜਾ, ਇਹ ਸਾਰੇ ਪ੍ਰੋਟੀਨਸ ਦਾ ਕੰਪੋਨੈਂਟ ਆ, ਅਮੀਨੋ ਐਸਿਡਸ ਦਾ ਕੰਪੋਨੈਂਟ ਆ। ਜਿੰਨੀਆਂ ਵੀ ਰਿਐਕਸ਼ਨਸ ਹੋਣੀਆਂ ਆ ਬੂਟੇ ਦੇ ਵਿੱਚ, ਉਹ ਨਾਈਟ੍ਰੋਜਨ ਤੋਂ ਬਿਨਾਂ ਨਹੀਂ ਹੋ ਸਕਦੀਆਂ ਕਿਉਂਕਿ ਐਨਜ਼ਾਈਮ ਨਹੀਂ ਹੈ। ਸੋ ਇਹ ਇੰਨਾ ਕੁ ਜ਼ਿਆਦਾ ਜ਼ਰੂਰੀ ਹੁੰਦਾ ਕਿ ਜਦੋਂ ਬਾਕੀ ਤਿੰਨੇ ਚੀਜ਼ਾਂ ਪੂਰੀਆਂ, ਇਹ ਸਭ ਤੋਂ ਜ਼ਿਆਦਾ ਲਿਮਿਟਿੰਗ ਫੈਕਟਰ ਆ। ਅੱਛਾ, ਮਤਲਬ ਰੋਕਣ ਵਾਲਾ ਵੀ ਜੇ ਫੈਕਟਰੀ ਹੀ ਨਹੀਂ ਚੱਲੂਗੀ ਤਾਂ ਫਿਰ ਕੰਮ ਬਣੂਗਾ। ਮਤਲਬ ਫੈਕਟਰੀ ਦੇ ਵਿੱਚ ਤੁਸੀਂ ਕਹਿ ਲਓ ਵੀ 16 ਸਟੇਸ਼ਨ ਆ, ਉਹਨਾਂ ਦੇ ਵਿੱਚੋਂ ਜਿਹੜਾ ਇੱਕ ਸਟੇਸ਼ਨ ਸਲੋ ਚੱਲ ਰਿਹਾ, ਉਹਦੇ ਕਰਕੇ ਬਾਕੀ 16 ਜਿੰਨੇ ਮਰਜ਼ੀ ਫੁੱਲ ਐਫੀਸ਼ੀਐਂਸੀ ਤੇ ਚੱਲਣ ਡਏ ਆ। 15 ਚੱਲ ਰਾ ਮਟੀਰੀਅਲ ਪੂਰਾ ਮਿਲਣਾ ਚਾਹੀਦਾ, ਉਹ ਕੰਮ ਜਿਹੜੇ ਇੱਥੋਂ ਜ਼ਿਆਦਾ ਚੱਲਣੇ ਆ। ਹਾਂਜੀ, ਉਹ ਮਤਲਬ ਇਹਨੇ ਲਿਮਿਟਿੰਗ ਫੈਕਟਰ, ਇਹਨੇ ਸਾਰਿਆਂ ਦਾ ਜਿਹੜੀ ਸਪੀਡ ਹੈ ਉਹ ਸਲੋ ਕਰ ਦੇਣੀ। ਬੋਟਲਨੈਕ ਇੱਥੇ ਹੀ ਆ, ਬੋਟਲਨੈਕ ਬਣ ਜਾਣਾ। ਏਦਾਂ ਤੁਸੀਂ ਜੇ ਐਡਿਕੁਏਟ ਨਾਈਟ੍ਰੋਜਨ ਪਾ ਦੋਗੇ, ਫਿਰ ਅਗਲਾ ਜਿਹੜਾ ਮਿਨਰਲ ਐਲੀਮੈਂਟ ਹੈ ਉਹ ਫਾਸਫੋਰਸ ਆ। ਠੀਕ ਹੈ ਜੀ। ਜਾਂ ਪੋਟਾਸੀਅਮ ਹੈ, ਐਕਚੁਅਲੀ ਪ੍ਰੋਪੋਰਸ਼ਨ ਦੇ ਬੇਸਿਸ ਤੇ ਪੋਟਾਸੀਅਮ ਹੈ, ਉਦੋਂ ਅਗਲਾ ਫਾਸਫੋਰਸ ਹੈ। ਸੋ ਏਦਾਂ ਨਿਊਟਰੀਐਂਟ ਮੈਨੇਜਮੈਂਟ ਦੇ ਵਿੱਚ ਅਸੀਂ ਇਹ ਲਿਮਿਟਿੰਗ ਫੈਕਟਰ ਨੂੰ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕੋਈ ਵੀ ਗਰੋਥ ਫੈਕਟਰ ਜਿਹੜਾ ਜਿੰਨਾ ਬੂਟੇ ਨੂੰ ਚਾਹੀਦਾ, ਉਹ ਜਿੰਨੇ ਉਹਦੇ ਬਾਕੀ ਦੇ ਅਵੇਲੇਬਲ ਆ, ਉਸ ਹਿਸਾਬ ਨਾਲ ਜਦੋਂ ਕੋਈ ਇੱਕ ਜਿਹੜਾ ਉਹ ਘਾਟੇ 'ਚ ਰਹਿ ਜਾਂਦਾ, ਘਾਟ ਰਹਿ ਜਾਂਦੀ ਆ, ਉਹ ਬੂਟੇ ਦੀ ਗਰੋਥ ਨੂੰ ਉਸ ਤੋਂ ਅੱਗੇ ਵਧਣ ਨਹੀਂ ਦਿੰਦਾ। ਉਹ ਨਜ਼ਰ ਆਉਂਦਾ ਹੈ। ਫਿਰ ਉਹ ਜਦੋਂ ਤੁਸੀਂ ਉਹਨਾਂ ਪੂਰਾ ਕਰ ਦਿੰਦੇ ਜੇ, ਫਿਰ ਅਗਲਾ ਜਿਹੜਾ ਆ ਉਹ ਲਿਮਿਟਿੰਗ ਫੈਕਟਰ ਹੋ ਜਾਂਦਾ ਹੈ। ਵਾਰੀ-ਵਾਰੀ ਸਿਰ ਅੜਚਣਾ ਦੂਰ ਕਰਨੀ। ਸੋ ਜਦੋਂ ਤੱਕ ਤੁਸੀਂ ਸਾਰੇ ਬੈਲੈਂਸ ਨਹੀਂ ਕਰ ਦਿੰਦੇ, ਤਦ ਤੱਕ ਤੁਸੀਂ ਫੁੱਲ ਯੀਲਡ ਪੋਟੈਂਸ਼ੀਅਲ ਤੱਕ ਨਹੀਂ ਪਹੁੰਚ ਸਕਦੇ। ਅੱਛਾ, ਨਾਈਟ੍ਰੋਜਨ ਦੇ ਲਈ ਡਾਕਟਰ ਰਿਆਰ ਮੇਨ ਕਿਹੜੀ ਚੀਜ਼ ਦੇ ਨਾਲ ਆ? ਕਮਰਸ਼ੀਅਲ ਦੇ ਵਿੱਚ ਤਾਂ ਜਿੱਦਾਂ ਤੁਸੀਂ ਦੱਸਿਆ ਵੀ ਉਹ ਚੀਜ਼ਾਂ ਕਰ ਸਕਦੇ ਆ। ਘਰਾਂ 'ਚ ਆਪਾਂ ਕੰਪੋਸਟਿੰਗ, ਹੁਣ ਕਾਫੀ ਜਿਹੜੀ ਚਰਚਾ ਉਸ ਦੀ ਜਿਹੜੀ ਉਹ ਚੱਲਦੀ ਰਹਿੰਦੀ ਵੀ ਰਸੋਈ ਵਾਲੇ ਸਮਾਨ ਤੋਂ ਕੰਪੋਸਟਿੰਗ ਜਿਹੜੀ ਉਹ ਕਰੋ। ਉਹਦੇ ਨਾਲ ਮੇਨ ਕਿਹੜਾ ਤੱਤ ਜਿਹੜੇ ਉਹ ਪੂਰੇ ਹੁੰਦੇ ਕਿ ਸਾਰੇ ਮੈਕਰੋ ਨਿਊਟਰੀਐਂਟਸ ਦਾ ਕੁਝ ਸੁਮੇਲ ਬਣਦਾ ਹੁੰਦਾ ਹੈ? ਦੇਖੋ, ਇਹ ਜਿੰਨੇ ਵੀ ਮੈਕਰੋ ਤੇ ਮਾਈਕਰੋ ਨਿਊਟਰੀਐਂਟਸ ਨੇ, ਇਹ ਬੂਟੇ ਸਾਰਿਆਂ ਨੂੰ ਚਾਹੀਦੇ ਆ। ਕਿਸੇ ਨੂੰ ਥੋੜੇ ਵੱਧ ਚਾਹੀਦੇ, ਕਿਸੇ ਨੂੰ ਥੋੜੇ ਘੱਟ ਚਾਹੀਦੇ, ਪਰ ਚਾਹੀਦੇ ਸਾਰਿਆਂ ਨੂੰ। ਪਰ ਜੇ ਆਪਾਂ ਐਜ਼ ਏ ਗਲੋਬ ਜਾਂ ਐਜ਼ ਐਨ ਅਰਥ ਦੇਖ ਲਈਏ, ਐਜ਼ ਏ ਪਲੈਨਟ, ਬਾਇਓਸਫੀਅਰ ਦੇਖ ਲਈਏ, ਉਹ 'ਚ ਇਹਨਾਂ ਦੀ ਕੁਆਂਟੀਟੀ ਜਿਹੜੀ ਉਹ ਕਾਂਸਟੈਂਟ ਆ। ਅਸੀਂ ਸਿਰਫ ਉਹਨਾਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਮੂਵ ਕਰ ਦਿੰਦੇ, ਚੇਂਜ ਕਰਦੇ। ਹੁਣ ਇਦਾਂ ਤਾਂ ਨਾਈਟ੍ਰੋਜਨ ਦਾ ਸਭ ਤੋਂ ਤਕੜਾ ਸੋਰਸ ਐਟਮੋਸਫੀਅਰ ਆ। ਅਸੀਂ 70-71% ਜਿਹੜੀ ਨਾਈਟ੍ਰੋਜਨ ਹੈ ਉਹ ਸਾਰਾ ਹੀ ਅੰਦਰ ਖਿੱਚਦੇ ਤੇ ਬਾਹਰ ਛੱਡ ਦਿੰਦੇ ਆ, ਪਰ ਉਹ ਇੰਨੀ ਕੁ ਜ਼ਿਆਦਾ ਇਨਰਟ ਆ ਵੀ ਉਹ ਕਿਸੇ ਹੋਰ ਚੀਜ਼ ਨਾਲ ਰਿਐਕਟ ਨਹੀਂ ਕਰਦੀ। ਸੋ ਬਿਜਲੀ, ਜਦੋਂ ਅਸਮਾਨੀ ਬਿਜਲੀ ਲਿਸ਼ਕਦੀ ਆ, ਉਦੋਂ ਵੀ ਨਾਈਟ੍ਰੋਜਨ ਆਕਸੀਜਨ ਨਾਲ ਰਿਐਕਟ ਕਰਕੇ ਨਾਈਟ੍ਰੇਟ ਬਣਦਾ ਤੇ ਮੀਂਹ ਨਾਲ ਥੱਲੇ ਆਉਂਦਾ, ਥੋੜਾ ਬਹੁਤਾ ਉਹ ਹੁੰਦਾ। ਆਰਗੈਨਿਕ ਮੈਟਰ ਕੋਈ ਵੀ ਹੈ ਜਿਹੜਾ, ਉਹਦੇ ਵਿੱਚ ਵੀ ਨਾਈਟ੍ਰੋਜਨ ਹੁੰਦੀ, ਉਹ ਵੀ ਹੌਲੀ ਹੌਲੀ ਰਿਲੀਜ਼ ਹੁੰਦੀ ਆ। ਤੇ ਸਭ ਤੋਂ ਵਧੀਆ ਸੋਰਸ ਤੇ ਹੈਗਾ ਆ ਫਲੀਦਾਰ ਫਸਲਾਂ, ਰਾਈਜ਼ੋਬੀਅਮ ਜਿਹੜੀਆਂ
ਬਾਇਓਲੋਜੀਕਲ ਨਾਈਟ੍ਰੋਜਨ ਫਿਕਸੇਸ਼ਨ ਜਿਹਨੂੰ ਕਹਿੰਦੇ ਆ। ਸੋ ਇੱਕ ਬੈਕਟੀਰੀਆ ਹੁੰਦੇ ਆ ਇੱਕ ਖਾਸ ਤਰ੍ਹਾਂ ਦੇ, ਜਿਹੜੇ ਦਾਲਾਂ ਤੇ ਹੋਰ ਫਲੀਦਾਰ ਫਸਲਾਂ ਦੀਆਂ ਜੜ੍ਹਾਂ ਦੇ ਵਿੱਚ ਨੋਡਿਊਲਸ ਜਾਂ ਗੰਢਾਂ ਬਣਾ ਕੇ ਰਹਿੰਦੇ ਆ। ਉਹ ਉਸ ਹਵਾ ਦੀ ਜਿਹੜੀ ਫ੍ਰੀ ਨਾਈਟ੍ਰੋਜਨ ਆ ਉਹਨੂੰ ਕਨਵਰਟ ਕਰ ਦਿੰਦੇ ਆ ਯੂਜ਼ੇਬਲ ਫਾਰਮ ਦੇ ਵਿੱਚ, ਜਿਹੜਾ ਬੂਟਾ ਯੂਜ਼ ਕਰ ਸਕਦਾ। ਓਕੇ, ਸੋ ਲੈਗਿਊਮ ਨੂੰ ਇਸੇ ਕਰਕੇ ਆਪਾਂ ਕਵਰ ਕ੍ਰੌਪਸ ਵੀ ਇਸੇ ਕਰਕੇ ਜ਼ਿਆਦਾ ਯੂਜ਼ ਕਰਦੇ ਹਾਂ, ਕਿਉਂਕਿ ਉਹ ਬਾਇਓਲੋਜੀਕਲ ਨਾਈਟ੍ਰੋਜਨ ਫਿਕਸ ਕਰਦੀ ਹੈ। ਜ਼ਿਆਦਾਤਰ ਜਿਹੜੇ ਰੂਟ ਕ੍ਰੌਪਸ ਆ ਉਹ ਨਾਈਟ੍ਰੋਜਨ ਫਿਕਸਰ ਹੁੰਦੀਆਂ? ਨਹੀਂ, ਜ਼ਰੂਰੀ ਨਹੀਂ। ਜਿੱਦਾਂ ਗਾਜਰ, ਮੂਲੀ ਆ, ਦੇ ਆਰ ਨਾਟ ਨਾਈਟ੍ਰੋਜਨ ਫਿਕਸਰਸ। ਠੀਕ ਆ। ਸੋ ਸਰੋਂ ਆ ਜਿਹੜੀ ਉਹ ਵੀ ਡਾਈਕੌਟ ਆ, ਬਟ ਉਹ ਨਾਈਟ੍ਰੋਜਨ ਫਿਕਸਰ ਨਹੀਂ ਗੀ। ਸੋ ਲੈਗਿਊਮ ਫੈਮਿਲੀ, ਫਾਬੇਸੀ ਫੈਮਿਲੀ ਦੀਆਂ ਜਿਹੜੀਆਂ ਫਸਲਾਂ ਨੇ ਨਾ, ਦਾਲਾਂ ਵਾਲੀਆਂ ਫਸਲਾਂ ਜਿਹੜੀਆਂ, ਮਟਰ, ਮਸਰ, ਛੋਲੇ, ਚਿੱਟੇ ਛੋਲੇ, ਰਾਜਮਾ, ਫਲੀਆਂ, ਫਲੀਦਾਰ ਕੋਈ ਵੀ ਜਿਹੜੀ ਫਸਲ ਆ, ਸਾਰੀਆਂ ਦਾਲਾਂ ਆ ਜਾਂਦੀਆਂ ਉਹਦੇ ਵਿੱਚ। ਓਕੇ, ਹਾਂਜੀ। ਸੋ ਉਹ ਜਿਹੜੀਆਂ ਦਾਲਾਂ ਨੇ, ਉਹਨਾਂ ਦੀਆਂ ਜਿਹੜੀਆਂ ਜੜ੍ਹਾਂ ਆ, ਉਹਨਾਂ ਦੇ ਵਿੱਚ ਬੈਕਟੀਰੀਆ ਰਹਿੰਦਾ, ਉਹ ਨਾਈਟ੍ਰੋਜਨ ਪੁੱਲ ਕਰਦਾ ਬੂਟੇ ਦੇ ਵਾਸਤੇ ਵੀ। ਤੇ ਜਦੋਂ ਬੂਟੇ ਦਾ ਪੱਤੇ ਜਾਂ ਤਣੇ ਜਾਂ ਜੋ ਵੀ ਉਹਦੀ ਰਹਿੰਦ ਖੂੰਹਦ ਜ਼ਮੀਨ ਦੇ ਵਿੱਚ ਜਾਂਦੀ ਆ, ਜੜ੍ਹਾਂ ਇਟਸੈਲਫ ਵੀ ਜਦੋਂ ਗਲਦੀਆਂ ਆ, ਤੇ ਅਗਲੀ ਜਿਹੜੀ ਵੀ ਫਸਲ ਲੱਗੀ ਉਹਨੂੰ ਨਾਈਟ੍ਰੋਜਨ ਅਵੇਲੇਬਲ ਹੋ ਜਾਂਦੀ ਆ। ਅੱਛਾ, ਪਰ ਆਪਾਂ ਮੋਸਟਲੀ ਈਵਨ ਘਰੇਲੂ ਬਗੀਚੀ ਦੇ ਵਿੱਚ ਵੀ ਜੜ੍ਹਾਂ ਵੀ ਪੱਟ ਦਈਦੀਆਂ, ਨਹੀਂ ਪੱਟਣੀਆਂ ਚਾਹੀਦੀਆਂ? ਜੇ ਪੱਟਿਆਂ ਬਿਨਾਂ ਸਰਦਾ ਆ ਤੇ ਮਤਲਬ ਕਈ ਏਰੀਆ ਦਾ ਨਾ ਬਹੁਤ ਜ਼ਿਆਦਾ ਸਫਾਈ ਦੀ ਲੋੜ ਆ, ਜਾਂ ਕੋਈ ਤੁਸੀਂ ਅੱਗੇ ਕੋਈ ਰੂੜੀ ਵਾਲੀ ਫਸਲ ਲਾਉਣੀ, ਉਹਦੀ ਜੜ੍ਹਾਂ ਵਾਲੀ ਫਸਲ ਲਾਉਣੀ, ਪਰ ਜੇ ਤੁਸੀਂ ਰਹਿਣ ਦਓਗੇ ਉੱਥੇ ਰਹਿੰਦ ਖੂੰਹਦ, ਤੇ ਉਹ ਥੋੜੇ ਚਿਰ ਚ ਉਦਾਂ ਹੀ ਗਲ ਜਾਣੀ ਆ। ਉਹ ਵੀ ਆਰਗੈਨਿਕ ਮੈਟਰ ਬਣਦਾ, ਉਹੀ ਆਰਗੈਨਿਕ ਮੈਟਰ ਬਣਦਾ ਆ, ਜੜ੍ਹਾਂ ਦਾ ਵੀ ਤੇ ਪੱਤਿਆਂ ਦਾ ਵੀ। ਜਿੰਨੀ ਵੀ ਫਸਲ ਦੀ ਰਹਿੰਦ ਖੂੰਹਦ ਵਿੱਚ ਰਹਿ ਜਾਂਦੀ ਆ ਮਿੱਟੀ ਦੇ ਵਿੱਚ, ਉਹ ਦੁਬਾਰਾ ਗਲ ਸੜ ਕੇ ਤੇ ਆਰਗੈਨਿਕ ਮੈਟਰ ਬਣਦੀ ਹੈ। ਮਾਈਕਰੋਬੀਅਲ ਐਕਟੀਵਿਟੀ ਨੂੰ ਕਾਫੀ ਉਹ ਫਿਰ ਵੱਧਦੀ ਹੋਣੀ, ਮਾਈਕਰੋਬੀਅਲ ਗਰੋਥ ਨੂੰ ਵੀ ਪ੍ਰਮੋਟ ਕਰਦੀ ਆ, ਤੇ ਮਿਨਰਲਾਈਜੇਸ਼ਨ ਹੋ ਕੇ ਅਗਲੀ ਫਸਲ ਵਾਸਤੇ ਉਹ ਨਿਊਟ੍ਰੀਐਂਟਸ ਜਿਹੜੇ ਆ ਉਹ ਵੀ ਪੈਦਾ ਕਰਦੀ ਆ। ਹੁਣ ਮਿੱਟੀ ਦੇ ਵਿੱਚ ਜਿੰਨੇ ਤੱਤ ਆ, ਤੁਸੀਂ ਕੋਈ ਫਸਲ ਉੱਥੇ ਉਗਾਈ, ਤੁਸੀਂ ਸਾਰੀ ਦੀ ਸਾਰੀ ਉੱਥੋਂ ਫਸਲ, ਜਿੱਦਾਂ ਮੰਨ ਲਾ ਆਲੂ ਆ ਜੀ, ਵੀ ਤੁਸੀਂ ਉਹਦੀਆਂ ਵਾਈਨਸ ਵੀ ਚੁੱਕ ਕੇ ਪਾਸੇ ਸੁੱਟਤੀਆਂ, ਆਲੂ ਵੀ ਪੁੱਟ ਕੇ ਲੈ ਗਏ, ਤੇ ਜਿੰਨੇ ਤੱਤ ਉਸ ਫਸਲ ਦੇ ਵਿੱਚ ਉਸ ਬੂਟੇ ਚ ਗਏ, ਤੁਸੀਂ ਤਾਂ ਕੱਢ ਲਏ ਸਾਰੇ ਬਾਹਰ। ਕਿੰਨੇ ਸਾਲ ਏਦਾਂ ਕਰੀ ਜਾਓਗੇ? ਉਹ ਫਿਰ ਲੂਜ਼ ਕਰੀ ਜਾਂਦੀ ਹੈ, ਓਵਰ ਟਾਈਮ ਮਾਈਨਿੰਗ ਹੋ ਜਾਂਦੀ ਹੈ ਨਾ ਸਾਰੇ ਮਿਨਰਲਸ ਦੀ, ਤੇ ਫਿਰ ਫਸਲਾਂ ਜਿਹੜੀਆਂ ਉਸ ਖੇਤ ਦੇ ਵਿੱਚ ਡੈਫੀਸ਼ੀਐਂਸੀ ਸ਼ੋ ਕਰਨ ਲੱਗ ਜਾਂਦੀਆਂ, ਤਾਂ ਫਿਰ ਤੁਹਾਨੂੰ ਖਾਦਾਂ ਪਾਉਣੀਆਂ ਪੈਂਦੀਆਂ। ਸੋ ਤੁਸੀਂ ਕੰਪੋਸਟ ਦੀ ਗੱਲ ਕੀਤੀ ਸੀਗੀ, ਆਪਾਂ ਇਹ ਸੌਰੀ ਮੈਂ ਤੁਹਾਨੂੰ ਵਿੱਚ ਰੋਕ ਰਿਹਾ, ਤੇ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਆਪਾਂ ਇਹ ਗੱਲਬਾਤ ਨੂੰ ਕੰਪੋਸਟ ਵਾਲੀ ਤੇ ਜਿਹੜੇ ਮੈਕਰੋ ਦੀ ਤੇ ਗੱਲ ਕਰ ਲਈ, ਫਿਰ ਮਾਈਕਰੋ ਨਿਊਟ੍ਰੀਐਂਟਸ ਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਮਿਲਦੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਿਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ, ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914. Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468.
ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4087225200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 8888889914।
ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ 7, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਫਾਰਮਿੰਗ। ਮੈਂ ਰਾਜਕਰਮੀਤ ਸਿੰਘ, ਜੁੜੇ ਹੋਏ ਨੇ ਆਪਣੇ ਨਾਲ ਡਾਕਟਰ ਰਣਜੀਤ ਤੇ ਰਿਆੜ ਜੀ। ਡਾਕਟਰ ਰਿਆੜ ਜੀ, ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਰਿਆੜ, ਮੈਕਰੋਨਿਊਟ੍ਰੀਐਂਟਸ ਦੇ ਬਾਰੇ ਤੁਸੀਂ ਇਸ ਬ੍ਰੇਕ ਤੋਂ ਪਹਿਲਾਂ ਥੋੜੀ ਗੱਲ ਕੀਤੀ ਸੀ, ਤੇ ਮੈਕਰੋਨਿਊਟ੍ਰੀਐਂਟਸ ਦੀ ਜਿਹੜੀ ਇਹ ਘਾਟ ਆ ਜਾਂ ਇਹਨੂੰ ਵੈਸੇ ਆਪਾਂ ਕਿੱਦਾਂ ਪੂਰਾ ਕਰ ਸਕਦੇ? ਜਿੱਦਾਂ ਕਵਰ ਕ੍ਰੌਪ ਦਾ ਤੁਸੀਂ ਦੱਸਿਆ ਵੀ ਉਦੋਂ ਦੀਆਂ ਚੀਜ਼ਾਂ ਦੇ ਨਾਲ ਨਾਈਟ੍ਰੋਜਨ ਤਾਂ ਹੋ ਜਾਂਦੀ ਆ, ਪੋਟੈਸ਼ੀਅਮ, ਫਾਸਫੋਰਸ, ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ, ਇਹ ਫਿਰ ਕਿੱਦਾਂ ਪੂਰਾ ਕੀਤਾ ਜਾ ਸਕਦਾ? ਦੇਖੋ, ਇਹ ਹੈ ਤਾਂ ਸਾਰੇ ਆ ਜਾ ਕੇ ਧਰਤੀ ਦੇ ਮਿਨਰਲ ਐਲੀਮੈਂਟ ਜਾਂ ਖੁਰਾਕੀ ਤੱਤ ਨੇ, ਜੀ ਖਣਿਜ ਨੇ। ਸੋ ਇਹਨਾਂ ਨੂੰ ਜਿੱਥੇ ਵੀ ਇਹਨਾਂ ਦੇ ਡਿਪੋਜ਼ਿਟਸ ਆ ਉੱਥੋਂ ਮਾਈਨ ਕਰਕੇ ਤੇ ਇਸ ਫਾਰਮ ਦੇ ਵਿੱਚ ਪਾਊਡਰ ਜਾਂ ਪੈਲਟ ਫਾਰਮ ਦੇ ਵਿੱਚ, ਅਵੇਲੇਬਲ ਫਾਰਮ ਦੇ ਵਿੱਚ ਲਿਆ ਕੇ ਤੇ ਫਿਰ ਖਾਦ ਦੀ ਤਰ੍ਹਾਂ ਖੇਤ 'ਚ ਖਿਲਾਰ ਕੇ ਜਾਂ ਲਿਕੁਇਡ ਫਾਰਮੂਲੇਸ਼ਨ ਬਣਾ ਕੇ ਤੇ ਇੱਥੇ ਦੇ ਡ੍ਰਿਪ ਸਿਸਟਮ ਦੇ ਨਾਲ ਇੰਜੈਕਟ ਕਰਕੇ ਬੂਟੇ ਪਾਣੀ ਦੇ ਵਿੱਚ ਇਦਾਂ ਅਵੇਲੇਬਲ ਹੋ ਜਾਂਦੇ ਆ। ਸੋ ਨਾਈਟ੍ਰੋਜਨ, ਯੂਰੀਆ, ਉਹ ਹਵਾ ਵਾਲੀ ਨਾਈਟ੍ਰੋਜਨ ਨੂੰ ਨੈਚੁਰਲ ਗੈਸ ਨਾਲ ਹਾਈ ਪ੍ਰੈਸ਼ਰ ਤੇ ਹਾਈ ਟੈਂਪਰੇਚਰ ਦੇ ਨਾਲ ਅਮੋਨੀਆ ਬਣਦਾ। ਠੀਕ ਹੈ। ਤੇ ਅਮੋਨੀਆ ਤੋਂ ਸਾਰੇ ਯੂਰੀਆ ਵਾਲੇ ਫਰਟੀਲਾਈਜ਼ਰਸ ਬਣਦੇ ਆ। ਤੇ ਆ ਜਿਹੜਾ ਨੈਚੁਰਲ ਗੈਸ ਦੀ ਜਿੱਥੇ ਕਿੱਲਤ ਹੋਈ ਆ, ਉਹਦੇ ਕਰਕੇ ਯੂਰੀਆ ਤੇ ਅਮੋਨੀਆ ਖਾਦ ਦੀ ਕਿੱਲਤ ਹੋਈ, ਉਹਦੇ ਕਰਕੇ ਉਹਨਾਂ ਦੀ ਕੀਮਤਾਂ ਵਧੀਆਂ। ਉਹਦੇ ਨਾਲੋਂ ਦੂਜਾ ਸੋਰਸ ਹੈ ਵੀ ਕਵਰ ਕ੍ਰੌਪ ਲਾ ਲਓ, ਜਾਂ ਕਵਰ ਕ੍ਰੌਪ ਦੇ ਵਿੱਚ ਲੈਗਿਊਮ ਹੈ ਜਿਹੜਾ, ਉਹ ਲੈਗਿਊਮ ਕਵਰ ਕ੍ਰੌਪ ਜਾਂ ਗ੍ਰੀਨ ਮੈਨਿਓਰ ਕ੍ਰੌਪ ਵੀ ਉਹਨਾਂ ਨੂੰ ਕਹਿੰਦੇ ਆ। ਬੜੀਆਂ ਜਿੰਨੀਆਂ ਵੀ ਫਲੀਦਾਰ ਫਸਲਾਂ ਸਾਰੀਆਂ ਇਸ ਕੰਮ ਵਾਸਤੇ ਵਰਤੀਆਂ ਜਾ ਸਕਦੀਆਂ। ਫਾਰਮ ਯਾਰਡ ਮੈਨਿਓਰ, ਡੇਰੀ ਮੈਨਿਓਰ, ਚਿਕਨ ਲਿਟਰ ਜਿਹਨੂੰ ਕਹਿ ਦਿੰਦੇ ਆ, ਹਾਰਸ ਲਿਟਰ ਕਹਿੰਦੇ, ਕਿਸੇ ਵੀ ਜਾਨਵਰ ਦੀ ਜਿਹੜੀ ਖਾਦ ਆ ਉਹਦੇ ਵਿੱਚ ਵੀ ਇਹ ਨਾਈਟ੍ਰੋਜਨ ਦੇ ਨਾਲ ਹੋਰ ਫਾਸਫੋਰਸ, ਪੋਟੈਸ਼ੀਅਮ ਗੁਜ਼ਾਰੇਯੋਗ ਹੁੰਦਾ। ਪਰ ਜੇ ਜ਼ਿਆਦਾ ਝਾੜ ਲੈਣ ਵਾਸਤੇ ਤੁਸੀਂ ਇਹ ਸੋਚੋ ਵੀ ਕੈਮੀਕਲ ਫਰਟੀਲਾਈਜ਼ਰ ਬਿਲਕੁਲ ਨਹੀਂ ਵਰਤਣਾ ਤੇ ਇਕੱਲਾ ਮੈਨਿਓਰ ਦੇ ਸਿਰ ਤੇ ਆ, ਫਿਰ ਤੁਹਾਨੂੰ ਬਹੁਤ ਜ਼ਿਆਦਾ ਪਾਉਣੀ ਪੈਂਦੀ ਆ। ਤੇ ਨਾਲੇ ਉਹ ਮੈਨੂੰ ਲੱਗਦਾ ਉਹਦੀ ਪੂਰਤੀ ਹੋਣ ਨੂੰ ਫਿਰ ਸੀਜ਼ਨ ਵੀ ਕਈ ਲੱਗ ਜਾਂਦੇ ਹੋਣੇ। ਨਹੀਂ, ਉਹ ਇਦਾਂ ਆ ਵੀ ਜਿੰਨੀ ਉਹ 'ਚ ਹੈਗੀ ਆ ਉਹਦਾ ਤੀਜਾ ਹਿੱਸੇ ਦਾ ਲਾ ਕੇ ਚੱਲੋ, ਵੀ ਪਹਿਲੇ ਸਾਲ ਤੀਜਾ ਹਿੱਸਾ ਉਹਨੇ ਮਿਨਰਲਾਈਜ਼ ਕਰਨਾ ਆ, ਓਕੇ, ਅਗਲੇ ਸਾਲ ਦੂਸਰਾ ਤੀਜਾ ਹਿੱਸਾ ਕਰਨਾ ਤੇ ਤੀਜੇ ਸਾਲ ਜਾ ਕੇ ਉਹ ਪੂਰੀ ਹੋਣੀ। ਤੇ ਜੇ ਤੁਸੀਂ ਹਰ ਸਾਲ ਗੁਜ਼ਾਰੇਯੋਗੀ ਕੁਆਂਟਿਟੀ ਜੇ ਤੁਹਾਨੂੰ ਮਿਲ ਜਾਂਦੀ ਹੈ ਕਿਤੇ ਤੇ ਪਾ ਸਕਦੇ ਜੇ, ਤੇ ਤੁਸੀਂ ਪਾਈ ਜਾਓ 4 ਤੋਂ 8 ਟਨ ਏਕੜ ਦੇ ਹਿਸਾਬ ਨਾਲ, ਤੇ ਹਰ ਸਾਲ ਜੇ ਪਾਉਂਦੇ ਜੇ ਤੇ ਤੁਸੀਂ ਕੈਮੀਕਲ ਫਰਟੀਲਾਈਜ਼ਰ ਨੂੰ ਰਿਪਲੇਸ ਕਰ ਸਕਦੇ ਜੇ। ਪਰ ਆ ਜਾ ਕੇ ਇਹ ਵੀ ਵੇਖੋ ਵੀ ਉਹ ਮੈਨਿਓਰ ਕਿੰਨੀ ਆ, ਕਿੰਨੀ ਪਾਉਣੀ ਆ ਤੇ ਕਿੰਨੀ ਅਵੇਲੇਬਲ ਹੈਗੀ ਆ। ਜੇ ਆਪਾਂ ਇਹ ਕਹੀਏ ਵੀ ਗਲੋਬਲ ਲੈਵਲ ਤੇ ਆਪਾਂ ਸਾਰੀ ਖੇਤੀ ਨੂੰ ਆਰਗੈਨਿਕ ਕਰ ਦਈਏ ਤੇ ਮੈਨਿਓਰ ਦੇ ਸਿਰ ਤੇ ਕਰ ਲਈਏ, ਨਹੀਂ ਮੈਨਿਓਰ ਹੀ ਹੈ ਨਹੀਂ, ਹੈ ਹੀ ਨਹੀਂ। ਤਾਂ ਹੀ ਤਾਂ ਸਾਨੂੰ ਮਾਈਂਡ ਮਿਨਰਲਸ ਜਿਹੜੇ ਆ ਜਾਂ ਜਿਹੜੀ ਆ ਇੰਡਸਟਰੀਅਲ ਫਿਕਸੇਸ਼ਨ ਜਿਹਨੂੰ ਕਹਿੰਦੇ ਨਾਈਟ੍ਰੋਜਨ ਦੀ, ਉਹ ਕਰਕੇ ਇੰਡਸਟਰੀਅਲ ਪ੍ਰੋਸੈਸਿਸ ਨਾਲ ਖਾਦਾਂ, ਕੈਮੀਕਲ ਫਰਟੀਲਾਈਜ਼ਰ ਬਣਾ ਕੇ ਵਰਤਣੇ ਪੈ ਰਹੇ ਆ। ਨਹੀਂ ਤਾਂ ਪੂਰਤੀ ਨਹੀਂ ਹੋ ਸਕਦੀ। ਏਦਾਂ ਹੀ ਫਾਸਫੋਰਸ ਆ, ਬੋਨ ਮੀਲ ਆ, ਉਹ ਇੱਕ ਵਧੀਆ ਸੋਰਸ ਆ। ਫਿਸ਼ ਮੀਲ ਆ, ਉਹ ਵੀ ਇੱਕ ਵਧੀਆ ਸੋਰਸ ਆ। ਪੋਟੈਸ਼ੀਅਮ ਵਾਸਤੇ ਪੋਟੈਸ਼ੀਅਮ ਕਲੋਰਾਈਡ, ਪੋਟੈਸ਼ੀਅਮ ਸਲਫੇਟ, ਹੋਰ ਪੋਟੈਸ਼ੀਅਮ ਵਾਲੇ ਜਿੰਨੇ ਵੀ ਫਰਟੀਲਾਈਜ਼ਰ ਆਉਂਦੇ ਆ, ਉਹ ਇੱਕ ਚੰਗਾ ਸੋਰਸ ਆ। ਮਿੱਟੀ 'ਚ ਹੁੰਦਾ ਕਈ ਫਸਲਾਂ ਦੇ ਹਿਸਾਬ ਨਾਲ ਤੇ ਗੁਜ਼ਾਰੇਯੋਗੀ ਕੁਆਂਟਿਟੀ ਹੁੰਦੀ ਆ, ਪਰ ਜੇ ਨਹੀਂ ਹੈਗੀ ਤਾਂ ਫਿਰ ਤੁਹਾਨੂੰ ਪਾਉਣੀ ਪੈਂਦੀ ਆ। ਉਦੋਂ ਫਿਰ ਕਿਸੇ ਕੈਮੀਕਲ ਫਰਟੀਲਾਈਜ਼ਰ ਫਾਰਮ 'ਚ ਹੀ ਪਾਉਣੀ ਪੈਂਦੀ ਆ, ਜਾਂ ਮੈਨਿਓਰ। ਜੀ ਸੋ ਮੈਨੂੰ ਲੱਗਦਾ ਜਿਹੜੇ ਬਾਕਸ ਸਟੋਰਸ ਆ ਉੱਥੋਂ ਜਿਹੜੇ ਮੈਨਿਓਰ ਤਾਂ ਕਈ ਤਰ੍ਹਾਂ ਦੇ ਜਿਹੜੇ ਆ ਉਹ ਅਵੇਲੇਬਲ ਹੁੰਦੇ, ਖਾਸ ਕਰਕੇ ਚਿਕਨ ਤੇ ਜਿਹੜਾ ਕਾਓ ਵਾਲਾ, ਉਹ ਤਾਂ ਕਾਫੀ ਜ਼ਿਆਦਾ ਆ। ਉਹ ਈਜ਼ੀਲੀ ਤੁਸੀਂ ਲਿਆ ਕੇ ਐਡੀਸ਼ਨ ਕਰ ਸਕਦੇ ਆ ਆਪਣੀ ਸੋਇਲ ਦੇ ਵਿੱਚ। ਦੇਖੋ, ਮੈਂ ਸਟੋਰ ਵਾਲਾ ਤਾਂ ਕੋਈ ਵੀ ਬ੍ਰਾਂਡ ਰਿਕਮੈਂਡ ਇੱਥੇ ਨਹੀਂ ਕਰਨਾ। ਜੇ ਤੁਹਾਡੇ ਕੋਲ ਵਾਕਿਆ ਕੋਈ ਡੇਅਰੀ ਫਾਰਮਰ ਨੋਨ ਆ ਤੁਹਾਡਾ, ਉੱਥੋਂ ਜਾ ਕੇ ਡੇਅਰੀ ਮੈਨਿਓਰ ਲੈ ਕੇ ਆਓ, ਜਾਂ ਜਿੱਥੇ ਵੀ ਕਿਤੇ ਤੁਹਾਨੂੰ ਨੇੜੇ ਸੋਰਸ ਤੋਂ ਮਿਲ ਜਾਂਦੀ ਹੈ, ਜਾਂ ਕਿਸੇ ਸਿਟੀ ਫੈਸਿਲਿਟੀ ਤੋਂ, ਰਿਸਾਈਕਲਿੰਗ ਫੈਸਿਲਿਟੀ ਤੋਂ ਕੰਪੋਸਟ ਮਿਲ ਜਾਂਦੀ ਹੈ। ਕਈ ਸ਼ਹਿਰ ਕਰਦੇ ਆ, ਕਈ ਫ੍ਰੀ ਵੀ ਵੰਡਦੇ ਆ, ਕਈ
ਚਾਰਜ ਕਰਦੇ ਆ। ਹੂੰ ਸੋ ਉਹ ਤੋਂ ਮਿਲ ਜਾਂਦੀ, ਉਹ ਜਨਰਲੀ ਲੀਫ ਕੰਪੋਸਟ ਹੁੰਦੀ ਆ, ਜਾਂ ਹੂੰ ਪਲਾਂਟ ਰੈਜ਼ੀਡਿਊ ਹੁੰਦਾ, ਉਹ 'ਚ ਐਨੀਮਲ ਮੈਨਿਓਰ ਨਹੀਂ ਹੁੰਦੀ। ਠੀਕ ਹੈ। ਤੇ ਉਹ ਵੀ ਇੱਕ ਵਧੀਆ ਸੋਰਸ ਆ, ਸਿਰਫ ਤੁਹਾਨੂੰ ਪਤਾ ਹੋਵੇ ਵੀ ਕਿੱਥੋਂ ਆਈ ਆ। ਤੇ ਜਨਰਲ ਜਿਹਾ ਕੰਪੋਜੀਸ਼ਨ ਜਿਹੜੀ NPK ਦੀ ਉਹ ਮਿਲ ਜਾਂਦੀ, 1-2% ਹੀ ਹੁੰਦੀਆਂ, ਜ਼ਿਆਦੀਆਂ ਨਹੀਂ ਹੁੰਦੀਆਂ ਇਹਦੇ ਵਿੱਚ। ਸੋ ਤੁਹਾਨੂੰ ਕਾਫੀ ਸਾਰੀ ਪਾਉਣੀ ਪੈਂਦੀ ਆ। ਠੀਕ ਆ। ਸੋ ਕੰਪੋਸਟ ਤੁਸੀਂ ਘਰੇ ਵੀ ਬਣਾ ਸਕਦੇ ਜੇ ਤੁਸੀਂ ਇੰਨੇ ਕੁ ਉਦਮੀ ਹੈ ਜੇ ਬਈ ਕਿਚਨ ਵੇਸਟ ਜਿਹੜਾ ਆ ਉਹਨੂੰ ਗ੍ਰੀਨ ਬੈਂਚ 'ਚ ਸੁੱਟਣ ਦੀ ਬਜਾਏ ਕੰਪੋਸਟ ਕਰ ਲਓ, ਐਰੋਬਿਕ ਕਰ ਲਓ ਜਾਂ ਐਨਾਰੋਬਿਕ ਕਰ ਲਓ। ਜਿੱਦਾਂ ਦੋਨੋਂ ਦੱਸਿਓ ਕਿੱਦਾਂ ਹੁੰਦੀ ਹੈ। ਰੂੜੀ ਵਾਲੇ ਟੋਏ ਵਾਲਾ ਕਨਸੈਪਟ, ਜਿੱਦਾਂ ਪਿੱਛੇ ਹੂੰ ਕੋਈ ਤੁਸੀਂ ਬਿਨ ਰੱਖ ਕੇ ਤੇ ਉਹ 'ਚ ਓਪਨ ਹੀ ਪਿਆ ਆ ਜਾਂ ਹੂੰ ਉਹਨੂੰ ਕਵਰ ਕਰ ਦਿੱਤਾ, ਤੇ ਹੂੰ ਉਹ ਐਰੋਬਿਕ ਹੋ ਗਈ, ਜਿੱਥੇ ਹਵਾ ਲੱਗਦੀ ਥੋੜੀ ਬਹੁਤੀ। ਤੇ ਜੇ ਥਿਕ ਪਲਾਸਟਿਕ ਬੈਗ ਦੇ ਵਿੱਚ ਪਾ ਕੇ ਤੇ ਉਹਨੂੰ ਬੰਦ ਰੱਖੀ ਜਾਂਦੇ ਜੇ, ਵੀ ਹਰ ਦੂਜੇ ਤੀਜੇ ਦਿਨ ਵਿੱਚ ਹੋਰ ਐਡ ਕਰਤਾ ਗ੍ਰੀਨ ਮਟੀਰੀਅਲ ਤੇ ਫਿਰ ਉਹਨੂੰ ਬੰਦ ਕਰਤਾ। ਇੱਦਾਂ ਯਾਰਡ ਕਲਿੱਪਿੰਗਸ, ਹੋਰ ਸਬਜ਼ੀਆਂ ਦੀ, ਬੂਟਿਆਂ ਦੀ ਰਹਿੰਦ ਖੂੰਹਦ, ਸਾਰਾ ਉਹਦੇ ਵਿੱਚ ਹੀ ਜਾਂਦਾ। ਤੇ 2-3 ਹਫ਼ਤਿਆਂ 'ਚ ਕੁੱਕ ਹੋ ਜਾਂਦਾ। ਸੋ ਇੱਕ ਵਾਰੀ ਕੁੱਕ ਹੋ ਗਿਆ, ਜਿਹੜਾ ਲਿਕੁਇਡ ਹੈ ਜਿਹੜਾ, ਉਹਨੂੰ ਐਜ਼ ਏ ਕੰਪੋਸਟ ਹੀ ਯੂਜ਼ ਕਰ ਲਓ। ਜਿਹੜਾ ਸੋਲਿਡ ਆ ਉਹਨੂੰ ਐਜ਼ ਏ ਮੈਨਿਓਰ ਯੂਜ਼ ਕਰ ਜੇ ਲਓ। ਪਿੱਛੇ ਟੋਇਆ ਪੱਟ ਕੇ ਉਹਦੇ ਵਿੱਚ ਸੁੱਟੀ ਜਾਓ, ਉਹ ਵੀ ਉਹ ਅੱਗੇ ਜਿੱਦਾਂ same ਮੈਂ ਕਿਹਾ ਵੀ ਤੁਹਾਡੇ aerobic ਉਦਮ ਤੇ ਡਿਪੈਂਡ ਕਰਦਾ ਆ। ਵੀ ਉਹ ਚੀਜ਼ ਦੇ ਉੱਤੇ। ਹਾਂਜੀ ਤੇ ਮਾਈਕਰੋ ਨਿਊਟ੍ਰੀਐਂਟਸ ਦੇ ਵਿੱਚ ਹੋਰ ਕਿਹੜੇ ਤੱਤ ਹੁੰਦੇ ਜਿਨ੍ਹਾਂ ਦਾ ਧਿਆਨ ਰੱਖਣਾ ਹੁੰਦਾ ਹਾਂਜੀ ਆਪਾਂ? ਮਾਈਕਰੋ ਨਿਊਟ੍ਰੀਐਂਟਸ ਜਿਹੜੇ ਮੇਨ ਬੂਟਿਆਂ ਨੂੰ ਆਮ ਚਾਹੀਦੇ ਹੁੰਦੇ ਨੇ, ਉਹ ਬੋਰਾਨ, ਹੂੰ ਕੋਬਾਲਟ, ਹੂੰ ਕਾਪਰ, ਆਇਰਨ, ਮੈਂਗਨੀਜ਼, ਮੋਲਿਬਡੇਨਮ ਤੇ ਜ਼ਿੰਕ। ਠੀਕ ਹੈ। ਤੇ ਇਹ ਸਾਰੀਆਂ ਜਿਹੜੀਆਂ ਇਹ ਕਈ ਪਾਰਟਸ ਪਰ ਮਿਲੀਅਨ 'ਚ ਚਾਹੀਦੀਆਂ ਹੁੰਦੀਆਂ, ਕਈ ਪਾਰਟਸ ਪਰ ਬਿਲੀਅਨ 'ਚ ਚਾਹੀਦੀਆਂ ਹੁੰਦੀਆਂ, ਵੀ ਬਹੁਤ ਹੀ ਡਾਇਲਿਊਟ, ਥੋੜ੍ਹੀ ਬਹੁਤ ਜਿਹੀ। ਮਾਈਨਿਊਟ ਕੁਆਂਟਿਟੀ ਚਾਹੀਦੀ ਹੈ, ਤਾਂ ਕਰਕੇ ਇਹਨਾਂ ਨੂੰ ਮਾਈਕਰੋ ਨਿਊਟ੍ਰੀਐਂਟ ਕਹਿੰਦੇ ਆ। ਹੂੰ ਸੋ ਇਸ ਕਰਕੇ ਜਨਰਲੀ ਆਮ ਤੌਰ ਤੇ ਇਹਨਾਂ ਨਿਊਟ੍ਰੀਐਂਟਸ ਦੀ ਕਮੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਕਿਉਂਕਿ ਚਾਹੀਦੀ ਪਹਿਲਾਂ ਹੀ ਕਿਉਂਕਿ ਬਹੁਤ ਬਹੁਤ ਘੱਟ ਆ। ਥੋੜੀ ਚਾਹੀਦੀ ਹੁੰਦੀ ਹੈ ਤੇ ਉਹਨਾਂ ਕੁ ਮਿੱਟੀ 'ਚ ਹੁੰਦਾ ਹੀ ਆ। ਪ੍ਰੋਬਲਮ ਉਦੋਂ ਆਉਂਦੀ ਆ ਜਦੋਂ ਸੋਇਲ ਪੀਐਚ, ਮਿੱਟੀ ਦੀ ਜਿਹੜੀ ਪੀਐਚ ਜਿਹੜਾ ਤੇਜ਼ਾਬੀ ਮਾਦਾ ਆ, 0 ਤੋਂ 14 ਵਾਲਾ ਸਕੇਲ ਹੈ ਜਿਹੜਾ, 7 ਨੂੰ ਆਪਾਂ ਨਿਊਟਰਲ ਮੰਨਦੇ ਆ, 7 ਤੋਂ ਉੱਤੇ ਐਲਕਲਾਈਨ ਹੋ ਗਿਆ, 7 ਤੋਂ ਥੱਲੇ ਐਸਿਡਿਕ ਹੋ ਗਿਆ। ਆਮ ਫਸਲਾਂ ਵਾਸਤੇ ਜਿਹੜੀ ਆਪਟੀਮਮ ਪੀਐਚ 6.2 ਤੋਂ 6.5 ਤੱਕ ਚੱਲਦੀ ਆ। ਠੀਕ ਹੈ। ਤੇ ਲਿਟਲ ਐਸਿਡਿਕ, ਹਾਂਜੀ ਸਲਾਈਟਲੀ ਐਸਿਡਿਕ, ਹਾਂਜੀ ਨਿਊਟਰਲ ਵੀ ਜਾਂ ਨੀਅਰ ਨਿਊਟਰਲ ਜਾਂ ਸਲਾਈਟਲੀ ਐਸਿਡਿਕ, ਤੁਸੀਂ ਜਿੱਦਾਂ ਮਰਜ਼ੀ ਉਹਨੂੰ ਵੇਖ ਲਓ ਆਪਣੇ ਪਰਸਪੈਕਟਿਵ ਦੇ ਹਿਸਾਬ ਨਾਲ। 6 ਤੋਂ 7 ਦੇ ਵਿੱਚ ਆ, 6.5 ਦੇ ਕਰੀਬ ਆ। ਸੋ ਜਦੋਂ ਪੀਐਚ 7.5 ਤੋਂ ਉੱਪਰ ਹੋ ਜਾਂਦਾ ਹੈ, ਉਦੋਂ ਮੋਲਿਬਡੇਨਮ ਤੇ ਕੈਲਸ਼ੀਅਮ ਦੀ ਜਿਹੜੀ ਅਵੇਲੇਬਿਲਿਟੀ ਉਹ ਵੱਧ ਜਾਂਦੀ ਹੈ। ਅੱਛਾ, ਬਾਕੀਆਂ ਦੀ ਘਟ ਜਾਂਦੀ ਹੈ। ਬਾਕੀ ਕਰ ਜਾਂਦੀ ਆ। ਤੇ ਜਦੋਂ ਪੀਐਚ 5 ਤੋਂ ਥੱਲੇ ਹੋ ਜਾਂਦਾ ਆ, ਉਦੋਂ ਐਲੂਮੀਨੀਅਮ, ਆਇਰਨ, ਮੈਂਗਨੀਜ਼ ਤੇ ਜ਼ਿੰਕ, ਇਹਨਾਂ ਦੀ ਅਵੇਲੇਬਿਲਿਟੀ ਵੱਧ ਜਾਂਦੀ ਹੈ, ਟੂ ਦਾ ਪੁਆਇੰਟ ਵੀ ਟੌਕਸਿਕ ਵੀ ਹੋ ਜਾਂਦੇ ਤੇ ਬਾਕੀਆਂ ਦੀ ਘਟ ਜਾਂਦੀ ਹੈ। ਸੋ 7.5 ਤੋਂ ਉੱਪਰ ਤੇ 5 ਤੋਂ ਥੱਲੇ, ਇਹਦੇ ਵਿੱਚ ਫਿਰ ਤੁਹਾਨੂੰ ਮਿਨਰਲ ਡੈਫੀਸ਼ੀਐਂਸੀਜ਼ ਦਿਖਣ ਲੱਗ ਜਾਂਦੀਆਂ, ਪਤਾ ਲੱਗ ਜਾਂਦਾ ਇਹਨਾਂ ਮਾਈਕਰੋ ਨਿਊਟ੍ਰੀਐਂਟਸ ਦੀਆਂ। ਓਕੇ। ਸੋ ਉਸ ਹਾਲਤ ਦੇ ਵਿੱਚ ਜੇ ਤੁਸੀਂ ਫਿਰ ਸੋਲਿਡ ਫਰਟੀਲਾਈਜ਼ਰ ਜਾਂ ਲਿਕੁਇਡ ਫਰਟੀਲਾਈਜ਼ਰ ਵੀ ਮਿੱਟੀ 'ਚ ਪਾ ਦਿੰਦੇ ਜੇ, ਤੁਹਾਨੂੰ ਕੀ ਲੱਗਦਾ ਵੀ ਉਹਦਾ ਕੋਈ ਫਾਇਦਾ ਹੋਊਗਾ? ਕਿਉਂਕਿ ਉਹ ਆਲਰੇਡੀ ਪੀਐਚ ਕਰਕੇ ਉਹਦਾ ਇਸ਼ੂ ਬਣਿਆ, ਉਹਦੀ ਡੈਫੀਸ਼ੀਐਂਸੀ ਆ। ਸੋ ਜਦ ਤੱਕ ਤੁਹਾਡੀ ਪੀਐਚ ਫਿਕਸ ਨਹੀਂ ਹੁੰਦੀ, ਤਦ ਤੱਕ ਸੋਇਲ ਅਪਲਾਈਡ ਫਰਟੀਲਾਈਜ਼ਰ ਮਟੀਰੀਅਲ ਦਾ ਕੋਈ ਫਾਇਦਾ ਨਹੀਂ ਹੋਣਾ। ਪੀਐਚ ਕਿੱਦਾਂ ਫਿਕਸ ਕਰੀਦੀ ਆ? ਮੈਂ 1 ਮਿੰਟ ਉੱਤੇ ਆਉਣਾ। ਹਾਂਜੀ ਸ਼ੋਰ। ਸੋ ਫॉर ਦਾ ਟਾਈਮ ਬੀਇੰਗ, ਜੇ ਤੁਹਾਨੂੰ ਮਿਨਰਲ ਡੈਫੀਸ਼ੀਐਂਸੀ ਇਹਨਾਂ ਮਾਈਕਰੋ ਨਿਊਟ੍ਰੀਐਂਟਸ ਦੀ ਦਿਸ ਰਹੀ ਆ, ਤੇ ਮਿੱਟੀ ਦੇ ਵਿੱਚੋਂ ਨਾ ਪਾਓ, ਉਹਨਾਂ ਨੂੰ ਘੋਲ ਕੇ ਫੋਲੀਅਰ ਸਪਰੇ ਕਰੋ ਸਿੱਧਾ ਪੱਤਿਆਂ ਤੇ ਦੇ ਉੱਤੇ, ਤਾਂ ਕਿ ਇਮੀਡੀਏਟਲੀ ਉਹਨੂੰ ਮਿਨਰਲ ਮਿਲ ਜੇ ਤੇ ਤੁਹਾਡਾ ਆ ਜਿਹੜਾ ਸੀਜ਼ਨ ਹੈ ਉਹ ਬਚ ਜੇ। ਠੀਕ ਹੈ। ਫਿਰ ਤਦ ਤੱਕ ਤੁਸੀਂ ਸੋਇਲ ਦੀ ਪੀਐਚ ਚੈੱਕ ਕਰਾਓ, ਜੇ ਅੱਗੇ ਨਹੀਂ ਕਰਾਈ ਤੇ ਇਹ ਜਿਹੜਾ, ਕਿਉਂਕਿ ਜਿਹੜਾ ਮਾਈਕਰੋ ਨਿਊਟ੍ਰੀਐਂਟ ਹੈ, ਇਹਦੇ ਸਿੰਪਟਮ ਕੀ ਹੁੰਦੇ ਆ? ਫਿਰ ਇਹ ਪਤਾ ਕਿੱਦਾਂ ਆਪਾਂ ਨੂੰ ਲੱਗਦਾ? ਕਿਉਂਕਿ ਫਿਰ ਔਖਾ ਹੀ ਆ ਬਗੈਰ ਟੈਸਟ ਕੀਤਿਆਂ ਇਹ ਜਾਣਨਾ ਵੀ ਕੀ ਘਾਟ ਵਾਧ ਆ। ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਸਿੰਪਟਮਸ ਬਾਰੇ ਪੁੱਛ ਲਿਆ, ਵੀ ਇਟਸੈਲਫ ਆਪਣੇ ਆਪ 'ਚ ਇੱਕ ਡਿਸਕਸ਼ਨ ਦਾ ਟੌਪਿਕ ਆ। ਹਾਂਜੀ, ਪਰ ਮੈਂ ਥੋੜਾ ਜਿਹਾ ਜਨਰਲ ਜਿਹਾ ਦੱਸ ਦਿੰਦਾ ਵੀ ਬੂਟੇ ਦੇ ਉੱਤੇ 2-3 ਤਰ੍ਹਾਂ ਦੇ ਸਿੰਪਟਮ ਆਉਣਗੇ। ਜਾਂ ਪੀਲਾਪਨ ਆਊਗਾ, ਜਾਂ ਪੱਤਾ ਸੁੱਕਣਾ ਸ਼ੁਰੂ ਹੋਊਗਾ, ਤੇ ਜਾਂ ਪੱਤੇ ਝੜਨੇ ਸ਼ੁਰੂ ਹੋਣਗੇ ਐਕਸਟ੍ਰੀਮ ਡੈਫੀਸ਼ੀਐਂਸੀ 'ਚ। ਓਕੇ। ਪਰ ਮਾਈਲਡ ਡੈਫੀਸ਼ੀਐਂਸੀ ਸਭ ਤੋਂ ਪਛਾਣਨੀ ਔਖੀ ਹੁੰਦੀ, ਕਿਉਂਕਿ ਉਹ 'ਚ ਇੰਨਾ ਨਹੀਂ ਦਿਸਦਾ ਵੀ ਪੱਤੇ ਦੇ ਉੱਤੇ ਕੋਈ ਖਾਸ ਸਿੰਪਟਮ ਆ ਰਿਹਾ ਹੋਵੇ, ਪਰ ਬੂਟੇ ਦੀ ਗਰੋਥ ਰੁਕ ਜਾਂਦੀ ਹੈ, ਵਾਧਾ ਰੁਕ ਜਾਂਦਾ। ਜੇ ਹੁਣ ਸਾਰੇ ਖੇਤ ਦੇ ਵਿੱਚ ਪ੍ਰੋਬਲਮ ਹੈ, ਤੁਹਾਨੂੰ ਪਤਾ ਨਹੀਂ ਲੱਗਣਾ ਵੀ ਬੂਟੇ ਖੜੇ ਆ। ਜਾਂ ਤੇ ਹੋਵੇ ਨਾ ਵੀ ਇੱਕ ਵਧੀਆ ਚੱਲ ਰਿਹਾ ਤੇ ਉਹਦੇ ਨਾਲ ਦਾ ਜਿਹੜਾ ਜੇ ਰੁਕਿਆ ਉਹਦਾ ਤੁਹਾਨੂੰ ਪਤਾ ਲੱਗ ਜਾਊਗਾ। ਖੇਤ ਦੇ ਵਿੱਚ ਤੁਹਾਨੂੰ ਕੰਪੈਰੀਜ਼ਨ ਵਾਸਤੇ ਪਤਾ ਨਹੀਂ ਲੱਗਣਾ। ਸੋ ਨਾਈਟ੍ਰੋਜਨ ਦੀ ਡੈਫੀਸ਼ੀਐਂਸੀ ਪੁਰਾਣੇ ਪੱਤਿਆਂ ਤੇ ਆਉਂਦੀ ਪਹਿਲਾਂ, ਓਕੇ, ਨਵਿਆਂ ਤੇ ਕਦੇ ਨਹੀਂ ਆਊਗੀ। ਠੀਕ ਆ। ਪੱਤੇ ਪੀਲੇ ਹੋਣੇ ਆ, ਥੱਲਿਓਂ ਪੀਲੇ ਹੋਣੇ ਸ਼ੁਰੂ ਹੋਣੇ ਆ। ਓਕੇ। ਸਭ ਤੋਂ ਪੁਰਾਣੇ ਪੱਤੇ ਪਹਿਲਾਂ, ਕਿਉਂਕਿ ਉਹ ਨਾਈਟ੍ਰੋਜਨ ਬੂਟੇ ਦੇ ਵਿੱਚ ਮੂਵ ਕਰ ਜਾਂਦੀ ਹੈ। ਪੁਰਾਣੇ ਪੱਤਿਆਂ 'ਚੋਂ ਬੂਟਾ ਕੱਢ ਕੇ ਨਵਿਆਂ ਨੂੰ ਦੇਣ ਲੱਗ ਜਾਂਦਾ, ਵੀ ਤੁਹਾਨੂੰ ਜ਼ਿਆਦਾ ਲੋੜ ਹੈ, ਤੁਸੀਂ ਸਾਂਭੋ। ਇਸ ਕਰਕੇ ਪੁਰਾਣਿਆਂ 'ਚ, ਥੱਲੇ ਵਾਲੇ ਪੱਤਿਆਂ 'ਚ ਨਾਈਟ੍ਰੋਜਨ ਦੀ ਡੈਫੀਸ਼ੀਐਂਸੀ ਪੀਲੇਪਨ ਨਾਲ ਜਾਂ ਹਲਕੇ ਹਰੇ ਕਲਰ ਨਾਲ ਦਿਸਦੀ ਆ। ਓਕੇ।
ਫਾਸਫੋਰਸ ਦੀ ਡੈਫੀਸ਼ੀਐਂਸੀ ਨਾਭੀ ਰੰਗ ਹੋਣ ਲੱਗ ਜਾਂਦਾ ਓਕੇ ਤੇ ਪੱਤੇ ਵੀ ਛੋਟੇ ਹੁੰਦੇ ਆ ਹੂੰ ਤੇ ਬੂਟੇ ਦਾ ਗਰੋਥ ਵੀ ਰੁਕ ਜਾਂਦਾ। ਠੀਕ ਹੈ ਪੋਟਾਸੀਅਮ ਦੀ ਡੈਫੀਸ਼ੀਐਂਸੀ ਵਿਚਕਾਰਲੇ ਪੱਤੇ ਜਿਹੜੇ ਉਹ ਪੀਲੇ ਹੋਣੇ ਸ਼ੁਰੂ ਹੁੰਦੇ ਆ ਹੂੰ ਤੇ ਮਾਰਜਨਲ ਕਲੋਰੋਸਿਸ ਜਿਹੜਾ ਬੂਟੇ ਦਾ ਪੱਤੇ ਦਾ ਜਿਹੜਾ ਸਿਰਾ ਆ ਕੇ ਨਹੀਂ ਹੂੰ ਉਹ ਤੋਂ ਪੀਲਾ ਰੰਗ ਫਿਰ ਉਹਦਾ ਮਰਨਾ ਸ਼ੁਰੂ ਹੁੰਦਾ, ਭੂਰਾ ਹੋਣਾ ਸ਼ੁਰੂ ਹੁੰਦਾ। ਹੂੰ ਤੇ ਇਦਾਂ ਹੀ ਕਈ ਵਾਰੀ ਵੇਨਸ ਜਿਹੜੀਆਂ ਆ ਕਈ ਮਿਨਰਲਸ ਦੇ ਵਿੱਚ ਵੇਨ ਚਿੱਟੀਆਂ ਹੋ ਜਾਂਦੀਆਂ ਤੇ ਇੰਟਰਵੇਨਲ ਏਰੀਆ ਹਰਾ ਰਹਿੰਦਾ। ਕਈਆਂ ਦੇ ਵਿੱਚ ਇੰਟਰਵੇਨਲ ਏਰੀਆ ਚਿੱਟਾ ਹੋ ਜਾਂਦਾ ਜਾਂ ਪੀਲਾ ਹੋ ਜਾਂਦਾ ਤੇ ਵੇਨਸ ਹਰੀਆਂ ਰਹਿੰਦੀਆਂ। ਬੇਸਿਕਲੀ ਇਹ ਆ ਵੀ ਰੈਗੂਲਰ ਗ੍ਰੀਨ ਨਹੀਂ ਆ, ਜਦੋਂ ਥੋੜਾ ਬਹੁਤਾ ਉਹਦੇ ਵਿੱਚ ਫਰਕ ਪੈ ਗਿਆ ਪੱਤਿਆਂ ਤੋਂ ਤੇ ਉਹ ਦੱਸ ਰਿਹਾ ਵੀ ਮੈਨੂੰ ਕਿਸੇ ਚੀਜ਼ ਦੀ ਘਾਟ ਵੱਧ ਹੋ ਗਈ ਆ। ਪਰ ਜੇ ਮੰਨ ਲਓ ਮੋਲਿਬਡਨਮ ਦੀ ਘਾਟ ਆ ਤੇ ਤੁਸੀਂ ਮੈਂਗਨੀਜ਼ ਪਾਈ ਜਾਂਦੇ ਜੇ ਜਾਂ ਨਾਈਟ੍ਰੋਜਨ ਪਾਈ ਜਾਂਦੇ ਜੇ, ਜਾਂ ਜੇ ਨਾਈਟ੍ਰੋਜਨ ਦੀ ਘਾਟ ਆ ਤੇ ਤੁਸੀਂ ਸਲਫਰ ਪਾਈ ਜਾਂਦੇ ਜੇ, ਜਾਂ ਸਲਫਰ ਦੀ ਘਾਟ ਆ ਤੇ ਤੁਸੀਂ ਜ਼ਿੰਕ ਪਾਈ ਜਾਂਦੇ ਜੇ, ਉਹਨੇ ਉਹ ਚੀਜ਼ ਫਿਕਸ ਨਹੀਂ ਕਰਨੀ। ਮੈਂ ਉਹ ਤੁਹਾਨੂੰ ਇੱਕ ਦੱਸ ਰਿਹਾ ਵੀ ਹੁਣ ਟੈਸਟ ਕਰਾ ਲੈਣਾ ਚਾਹੀਦਾ। ਜਾਂ ਚਲੋ ਟਿਸ਼ੂ ਟੈਸਟ ਤਾਂ ਸਾਰਿਆਂ ਕੋਲ ਐਕਸੈਸਿਬਲ ਨਹੀਂ ਹੁੰਦਾ, ਬੜੇ ਚਾਰਟ ਜਿਹੜੇ ਆ ਜਾਂ ਫੋਟੋਆਂ ਆਮ ਤੌਰ ਤੇ ਅਵੇਲੇਬਲ ਹੋ ਜਾਂਦੀਆਂ, ਤੁਸੀਂ ਜੇ ਥੋੜਾ ਜਿਹਾ ਸਰਚ ਕਰੋ ਤੁਹਾਨੂੰ ਬੜੇ ਸੌਖੇ ਲੱਭ ਜਾਂਦੇ ਆ, ਬਹੁਤ ਇਹਦੇ ਬਾਰੇ ਜਾਣਕਾਰੀ। ਹੁਣ ਤਾਂ AI ਦੇ ਮਾਡਲ ਹੀ ਬਹੁਤ ਆ ਵੀ ਉਹਨਾਂ ਬਹੁਤ ਉੱਤੇ ਨਾ ਟਰਸਟ ਕਰੋ, ਇਨਫੋਰਮੇਸ਼ਨ ਮਤਲਬ ਲੈਣ ਲਈ ਆਪਣੀ ਅਕਲ ਤੇ ਜ਼ਿਆਦਾ ਟਰਸਟ ਕਰੋ। ਤੇ ਕਿਉਂਕਿ ਦੇਖੋ 4-5 ਐਕਸਟੈਂਸ਼ਨ ਦੇ ਕਈ ਵੀ ਚੰਗੇ ਆਰਟੀਕਲਸ ਜਿਹੜੇ ਆ ਪਬਲਿਕ ਸੋਰਸ ਦੇ ਰਿਸਰਚ ਵੈਲੀਡੇਟਡ ਇਨਫੋਰਮੇਸ਼ਨ ਦੇ ਤੁਸੀਂ ਦੇਖ ਲਓ, ਤੁਹਾਨੂੰ ਸਭ ਪਤਾ ਲੱਗ ਜਾਂਦਾ ਵੀ ਕਿਹੜਾ ਮਿਨਰਲ ਦੀ ਡੈਫੀਸ਼ੀਐਂਸੀ ਦਾ ਸਿੰਪਟਮ ਦਾ ਕੀ ਪੈਟਰਨ, ਕਿੱਦਾਂ ਦਾ ਰੰਗ, ਕੀ ਚੀਜ਼ ਜਿਹੜਾ ਉਹਦੇ ਵਾਸਤੇ ਸਕੂਲ ਜਾਣ ਦੀ ਜਾਂ ਕੋਈ ਕਲਾਸ ਲਾਉਣ ਦੀ ਲੋੜ ਨਹੀਂ, ਤੁਸੀਂ ਘਰੇ ਬੈਠੇ ਸਿੱਖ ਸਕਦੇ। ਤੇ ਇਹ ਫਿਰ ਰੈਗੂਲਰਲੀ ਪੀਐਚ ਚੈੱਕ ਕਰਦੇ ਰਹਿਣਾ ਚਾਹੀਦਾ, ਉਹ ਈਜ਼ੀ ਹੈ ਚੈੱਕ ਕਰਨਾ? ਨਹੀਂ, ਪੀਐਚ ਜਿਹੜੀ ਹੈ ਨਾ ਉਹ ਥੋੜੀ ਕੀਤਿਆਂ ਤੇ ਛੇਤੀ ਬਦਲਦੀ ਨਹੀਂ। ਓਕੇ, ਉਹ ਇਨਹੈਰੈਂਟ ਪ੍ਰੋਪਰਟੀ ਹੈ ਸੋਇਲ ਦੀ। ਓਕੇ, ਤੇ ਉਹ ਜੇ ਤੁਸੀਂ ਇੱਕ ਵਾਰੀ ਚੈੱਕ ਕਰ ਲਈ ਤਾਂ 10 ਸਾਲ ਵੀ ਭਾਵੇਂ ਨਾ ਬਦਲੋ, ਪ੍ਰੋਵਾਈਡਡ ਵੀ ਤੁਸੀਂ ਕੋਈ ਡਰੈਸਟਿਕ ਕੁਝ ਅਮੈਂਡਮੈਂਟ ਨਹੀਂ ਕਰਦੇ ਜਾਂ ਉਹਦੇ 'ਚ ਕੋਈ ਐਸਿਡ ਫਾਰਮਿੰਗ ਜਾਂ ਬੇਸ ਫਾਰਮਿੰਗ ਫਰਟੀਲਾਈਜ਼ਰ ਬਹੁਤ ਜ਼ਿਆਦਾ ਨਹੀਂ ਪਾਉਂਦੇ, ਤਾਂ ਬਦਲੂਗੀ। ਉਦੋਂ ਬਦਲੂਗੀ, ਪਰ ਬਦਲੂਗੀ ਫਿਰ ਥੋੜੀ ਬਹੁਤ ਹੌਲੀ, ਇਹਦਾ ਡਾਇਲ ਘੁੰਮਦਾ। ਸਲੋ ਆ, ਬਹੁਤ ਸਲੋ ਪ੍ਰੋਸੈਸ ਹੈ। ਕੀ ਇਹ ਕੋਈ ਜਿਹੜਾ ਚੈੱਕ ਕਰਨਾ ਆ ਕਿ ਰੂਟ ਲੈਵਲ ਵਾਲੀ ਸੋਇਲ ਦਾ ਚੈੱਕ ਕਰਨ ਦਾ ਫਾਇਦਾ ਆ, ਜਾਂ ਕਿਤੋਂ ਵੀ ਚੱਕ ਕੇ ਜਿਹੜੀ ਇਹ ਸੋਇਲ ਦਾ ਚੈੱਕ ਕੀਤਾ ਜਾ ਸਕਦਾ ਪੀਐਚ? ਹੁਣ ਤੁਸੀਂ ਸੋਇਲ ਸੈਂਪਲਿੰਗ ਦੀ ਗੱਲ ਕਰਤੀ ਆ, ਉਹ ਇੱਕ ਆਪਣੇ ਆਪ 'ਚ ਇੱਕ ਵੱਖਰਾ ਟੌਪਿਕ ਆ। ਹਾਂਜੀ, ਪਰ ਜਨਰਲੀ 0 ਤੋਂ 6 ਇੰਚ ਜਿਹੜਾ ਆ ਜਿਹਨੂੰ ਪਲੋ ਲੇਅਰ ਕਹਿੰਦੇ ਆ, ਉਹ 'ਚੋਂ ਰੈਪ੍ਰੈਜ਼ੈਂਟੇਟਿਵ ਸੈਂਪਲ ਲੈ ਲਓ ਤੇ ਉਹਦੇ ਵਿੱਚੋਂ ਤੁਹਾਨੂੰ ਸੋਲੂਸ਼ਨ ਬਣਾ ਕੇ ਲੈਬ ਵਾਲੇ ਜਿਹੜੇ ਆ ਉਹ ਪੀਐਚ ਟੈਸਟ ਕਰ ਦਿੰਦੇ ਆ। ਘਰਾਂ 'ਚ ਟੈਸਟ ਕਰਨ ਵਾਸਤੇ ਪੀਐਚ ਕਿਟਸ ਵੀ ਮਿਲ ਜਾਂਦੀਆਂ ਆ ਵਿਦ ਇਨਸਟਰਕਸ਼ਨਸ, ਤੇ ਉਹਦੇ ਨਾਲ ਤੁਸੀਂ ਪੀਐਚ ਵੀ ਤੇ ਇਲੈਕਟ੍ਰੀਕਲ ਕੰਡਕਟਿਵਿਟੀ, ਸਾਲਟ ਕਿੰਨੇ ਉਹ ਵੀ ਚੈੱਕ ਕਰ ਸਕਦੇ। ਸੋ ਇਹ ਪੀਐਚ ਦੇ ਨਾਲ ਜਦੋਂ ਇੰਟਰਫੇਰੈਂਸ ਹੁੰਦੀ ਆ ਉਦੋਂ ਇਹਨਾਂ ਮਾਈਕਰੋਨਿਊਟ੍ਰੀਐਂਟਸ ਦੀ ਡੈਫੀਸ਼ੀਐਂਸੀ ਜਿਹੜੀ ਆਉਂਦੀ ਆ, ਤੇ ਜਦੋਂ ਡੈਫੀਸ਼ੀਐਂਸੀ ਦਿਖਣ ਲੱਗ ਜੇ ਪਹਿਲਾਂ ਆਇਡੈਂਟੀਫਾਈ ਕਰੋ ਵੀ ਕਿਹੜਾ ਮਾਈਕਰੋਨਿਊਟ੍ਰੀਐਂਟ ਆ ਜਿਹਦੀ ਘਾਟ ਆ, ਫਿਰ ਉਹਦੀ ਫੋਲੀਅਰ ਸਪਰੇ ਕਰੋ। ਠੀਕ ਹੈ ਜੀ, ਕਿਉਂਕਿ ਉਹ ਜਨਰਲੀ ਪੀਐਚ ਨਾਲ ਰਿਲੇਟਡ ਆ। ਤੇ ਜੇ ਅਦਰਵਾਈਜ਼ ਕੋਈ ਇਦਾਂ ਜਨਰਲ ਫਰਟੀਲਾਈਜ਼ਰ ਦੀ ਰეკਮੈਂਡੇਸ਼ਨ ਚਾਹੀਦੀ ਆ, ਜਿੱਦਾਂ ਘਰੇਲੂ ਬਗੀਚੇ 'ਚ ਜਿਹਨੇ ਕੈਮੀਕਲ ਪਾਉਣ ਤੋਂ ਕੋਈ ਹਰਜ ਨਹੀਂ ਹੈਗਾ, ਹਾਂਜੀ, ਤੇ ਮਿਰੇਕਲ ਗਰੋ ਵਾਲਿਆਂ ਦਾ ਇੱਕ ਫਰਟੀਲਾਈਜ਼ਰ ਆਉਂਦਾ ਆ, ਮਿਕਸਡ ਫਰਟੀਲਾਈਜ਼ਰ, ਆਲ ਪਰਪਸ ਪਲਾਂਟ ਫੂਡ ਉਹਨੂੰ ਕਹਿੰਦੇ ਆ। ਠੀਕ ਹੈ ਜੀ, ਉਹਦੇ 'ਚ ਕਾਫੀ ਸਾਰੇ ਆ, ਸਾਰੇ ਨਹੀਂ ਪਰ ਕਾਫੀ ਸਾਰੇ ਹੈਗੇ ਆ, ਤੇ ਉਹ ਬੜਾ ਸੌਖੇ ਤਰੀਕੇ ਨਾਲ ਤੁਸੀਂ ਗਮਲਿਆਂ 'ਚ ਵੀ ਪਾ ਸਕਦੇ ਜੇ ਤੇ ਆਪਣੇ ਰੇਜ਼ਡ ਬੈੱਡ 'ਚ ਵੀ ਪਾ ਸਕਦੇ ਜੇ, ਪਰ ਉਹਦਾ ਲੇਬਲ ਪੜ੍ਹ ਕੇ, ਵੀ ਐ ਨਾ ਹੋਵੇ ਵੀ ਇੱਕ ਚਮਚਾ ਪਾਉਣਾ ਤੇ ਤੁਸੀਂ ਅੱਧਾ ਕਿਲੋ ਪਾਤੀ ਤੇ ਮੁੜ ਕੇ ਬੂਟੇ ਸੜ ਗਏ, ਤੇ ਉਹ ਹਜਮ ਨਾ ਹੋਵੇ ਬਾਅਦ 'ਚ, ਪਾਣੀ ਵੀ ਉਹ ਪਾਉਣਾ ਵੀ ਪਾਣੀ 'ਚ ਘੋਲ ਕੇ। ਠੀਕ ਹੈ ਜੀ, ਠੀਕ ਹੈ। ਸੋ ਨਿਊਟ੍ਰੀਐਂਟ ਮੈਨੇਜਮੈਂਟ ਇਹਨਾਂ ਬੇਸਿਕਸ ਦੇ ਨਾਲ ਵੀ ਜਿਹੜੇ 16 ਤੱਤ ਆ, ਵਿੱਚੋਂ 3 ਤੇ ਇਹ ਹੋ ਗਏ ਕਾਰਬਨ, ਹਾਈਡਰੋਜਨ, ਆਕਸੀਜਨ, ਤੇ ਉਸ ਤੋਂ ਇਲਾਵਾ ਜਿਹੜੇ ਬਾਕੀ ਬਚਦੇ ਆ 13, ਉਹ ਵਿੱਚ NPK, ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ, 6 ਜਿਹੜੇ ਮੈਕਰੋ ਨਿਊਟ੍ਰੀਐਂਟਸ ਆ, 7 ਜਿਹੜੇ ਉਹ ਮਾਈਕਰੋ ਨਿਊਟ੍ਰੀਐਂਟਸ ਜਿਹੜੇ ਥੋੜੀ ਕੁਆਂਟੀਟੀ ਚਾਹੀਦੇ ਆ, ਤੇ ਬੂਟੇ ਨੂੰ ਸਾਰੇ ਚਾਹੀਦੇ ਹੁੰਦੇ ਆ, ਪਰ ਚਾਹੀਦੇ ਥੋੜੇ, ਤੇ ਇੱਕ ਵੀ ਇਹਨਾਂ 'ਚੋਂ ਜੋ ਘਟੂਗਾ ਤੇ ਬੂਟਾ ਤੁਹਾਡਾ ਨਿਸ਼ਾਨੀਆਂ ਦੱਸੂਗਾ ਵੀ ਮੇਰੇ ਕੋਲ ਆ ਚੀਜ਼ ਘੱਟ ਆ। ਬਿਲਕੁਲ। ਸਮਾਂ ਅੱਜ ਦਾ ਪ੍ਰੋਗਰਾਮ ਦਾ ਡਾਕਟਰ ਰਿਆਰ ਜਿਹੜਾ ਉਹ ਸਮਾਪਤ ਆ, ਤੇ ਅਗਲੀ ਵਾਰ ਫਿਰ ਜਦੋਂ ਵੀ ਤੁਸੀਂ ਆਏ ਤੇ ਫਿਰ ਆਪਾਂ ਜਿੱਦਾਂ ਸੋਇਲ ਸੈਂਪਲਿੰਗ ਤੇ ਹੋਰ ਜਿਹੜੀਆਂ ਕੰਪੋਸਟ, ਹੋਰ ਕਈ ਚੀਜ਼ਾਂ ਜਿਹੜੀਆਂ ਗੱਲ ਕਰਾਂਗੇ, ਪਾਣੀ ਦੀ ਪਾਉਣ ਦੀ ਵਿਧੀ ਤੇ ਲਾਉਣ ਦਾ ਬੂਟਾ ਦੀ ਵਿਧੀ, ਉਹ ਵੀ ਜਿਹੜੀ ਉਹਦੇ ਉੱਤੇ ਵੀ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਤੇ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਮਿਲਦੇ ਅਗਲੇ ਦੀ। ਸਤਿ ਸ਼੍ਰੀ ਅਕਾਲ।